ਇਹ ਜਿਹੜੇ ਫਿਲਮਾਂ ਤੂੰ ਵੇਖਣੀ ਆ ਨਾ, ਡਰਾਮੇ ਫਿਲਮਾਂ, ਆਹੋ ਉਹ ਜਿਹੜਾ ਸੁਪਰਸਟਾਰ ਅਕਰਮ ਉਦਾਸ ਸਾਹਿਬ, ਹਾਂ ਉਹ ਗੰਜੇ ਜੇ, ਆਹੋ ਉਹ ਕਿਤੇ ਵਿਆਹ ਤੇ ਆ ਜਾਂਦਾ ਤੇ ਬੜਾ ਹੀ ਮਜ਼ਾ ਆਵੇ। ਹੈ ਹੈ ਕੀ ਮੇਰਾ ਮਤਲਬ, ਮੈਨੂੰ ਸਵਾਰ ਮੰਗ ਲਈ ਹੈ। ਪੁੱਤਰ ਮੈਂ ਤਾਂ ਤੁਹਾਡੀ ਬਚਪਨ ਤੋਂ ਫੈਨ ਆ। ਅੱਛਾ ਜੀ। ਹਾਂਜੀ, ਉਹ ਮੈਨੂੰ ਇੰਜ ਲੱਗਦਾ ਕਿ ਬਚਪਨ ਤੋਂ ਫੈਨ ਆ। ਉਰੇ ਆ ਗੱਲ, ਕਿੱਥੋਂ ਲੈ ਕੇ ਆਏ ਕਿ ਅੰਮਾ ਜੀ ਇਹ ਕੋਈ ਮਸਟ ਟੈਪ ਹੈ, ਸਾਈਂ ਲੋਗੇ? ਨਹੀਂ ਹਾਂ ਨਾ, ਅੱਛਾ ਅੱਛਾ ਬਾਹਰ ਦਾ ਮੁਲਕ ਜਿਹੜਾ ਮਰਜ਼ੀ ਲੈ ਲੈ ਅਮਾ, ਬਾਹਰ ਦੇ ਮੁਲਕ ਕੁੜੀ ਨੇ ਜੀ ਫੇਸਬੁੱਕ ਤੇ ਜਰਾ ਹੈਲੋ ਆਏ ਹੋਈ ਹੈ, ਅੱਛਾ ਅੱਛਾ। ਮਹੀਨਾ 2 ਮਹੀਨੇ ਗੱਲਬਾਤ ਚੱਲੀ ਹੈ। ਨਹੀਂ ਤਾਂ ਉਹਨੇ ਤੁਹਾਡਾ ਸੈਡ ਪੋਜ਼ ਨਹੀਂ ਵੇਖਿਆ, ਉਹ ਕੁੜੀ ਨੇ ਹਾਮੀ ਕਿਵੇਂ ਭਰ ਦਿੱਤੀ? ਨਹੀਂ। ਤੁਹਾਨੂੰ ਹਿਆ ਨਹੀਂ ਆਉਂਦੀ? ਉਹ ਤੁਸੀਂ ਲੋਕਾਂ ਕੋਲੋਂ ਮੰਗਦੇ ਨਾ, ਫਿਰਦੇ ਹੋ। ਨਾ, ਨਾ, ਉਹ ਨਾ। ਮੁੰਡਾ ਜੰਮਿਆ, ਮੁੰਡਾ ਮੇਰੇ ਲਈ ਜੰਮਿਆ ਤੁਸੀਂ। ਨਾ ਨਾ ਐਵੇਂ ਨਾ ਗੱਲਾਂ ਕਰੋ, ਮੇਰਾ ਦਿਲ ਹਾਏ ਹਾਏ ਓਏ ਅੰਮੀ ਮਿਲ ਗਈ, ਅੰਮੀ। ਇਹਨੂੰ ਐਮਰਜੈਂਸੀ ਲੈ ਜਾ, ਤੇਰਾ ਵਿਆਹ ਵੀ ਰੁਕ ਜਾਣਾ ਈ। ਹਾਏ, ਕਾਕਾ ਕਾਕਾ ਕੁਗੀਆਂ ਹੀ ਮਾਰੀ ਜਾਏਗਾ ਕਿ ਮੇਰੀ ਵੀ ਸੁਣੇਗਾ? ਕੀ ਸੁਣਾ ਮੈਂ ਤੁਹਾਡੀ ਅੰਮੀ? ਹੁਣ ਮੇਰੀ ਗੱਲ ਸੁਣ, ਮੰਗਣੀ ਵੀ ਹੋ ਗਈ, ਦਿਨ ਵੀ ਵਿਆਹ ਦੇ ਪੈ ਗਏ, ਅਗਲੀ ਹੁਣ ਆਪਾਂ ਕੰਮ ਕੀ ਕਰੀਏ? ਕੀ ਕਰਨਾ? ਤੈਨੂੰ ਕੋਈ ਹੋਸ਼ ਹੈਗੀ ਕਿ ਨਹੀਂ? ਕੀ ਕਰਨਾ? ਖਰਾਦਾ ਦਾ ਕੰਮ ਕਰਨਾ। ਵਿਆਹ ਦੇ ਦਿਨ ਹੋ ਗਏ ਨੇ, ਵਿਆਹ ਤਰੀਕ ਹੋ ਗਈ ਹੈ, ਵਿਆਹ ਹੀ ਹੋਣਾ, ਹੋਰ ਕੀ ਹੋਣਾ? ਮੈਨੂੰ ਦੱਸੋ। ਬੱਲੇ, ਖਰਾਦਾਂ ਦਾ ਕੰਮ ਤੇ ਤੂੰ ਗਲਾਸ ਚੁੱਕ ਕੇ ਉਧਰ ਨਹੀਂ ਰੱਖਦਾ ਤੇ ਖਰਾਦਾਂ ਦਾ ਕੰਮ। ਸ਼ੁਕਰ ਕਰੋ ਮੈਂ ਤੁਹਾਡੇ ਘਰ ਜੰਮ ਪਿਆ, ਸਮਝ ਆਈ ਹੈ ਤੇ ਨਾ? ਨਹੀਂ ਤਾਂ ਕਿੱਥੇ ਜੰਮਣਾ ਸੀ ਬੇਟਾ ਜੀ? ਕਿੱਥੇ ਜੰਮਣਾ ਸੀ? ਵਿਆਹ ਰੱਖ ਲਿਆ, ਵਿਆਹ ਕੋ 5000 ਰੁਪਏ ਚ ਹੁੰਦਾ ਹੈ। ਹਾਂ। ਦੇਖੋ ਕਿੰਨਾ ਖਰਚਾ ਹੋ ਰਿਹਾ ਮਾਂ ਜੀ ਵਿਆਹ ਦੇ ਉੱਤੇ। ਹਾਂ। ਇਹ ਬੱਸ ਵਾਲੇ ਨੇ 18000 ਰੁਪਏ ਲਿਆ ਉਥੋਂ ਆਣ ਜਾਣ ਦਾ, ਆਹੋ, ਤੇ ਤੇ ਜਿਹੜੇ ਤੰਬੂਆਂ ਦੇ ਪੈਸੇ ਨੇ, ਕੁਰਸੀਆਂ ਦੇ ਪੈਸੇ ਨੇ, ਤੇ ਜਿਹੜਾ ਖਾਣਾ ਪੱਕਣਾ ਉਹਨਾਂ ਦੇ ਪੈਸੇ। ਵੇ ਗੱਲ ਕਰ ਵੇ, ਜਿਹੜੀ ਕਰਨੀ ਕੁਰਸੀਆਂ ਤੇ ਬਹਿ ਕੇ ਨਹੀਂ ਉੱਥੇ ਜਾਣਾ, ਕਿੱਥੇ ਬਹਿ ਕੇ ਜਾਣਾ? ਬਰਾਤ ਲੈ ਕੇ। ਇਹ ਵਿਆਹ ਹੈਗਾ ਅੰਮਾ, ਤੈਨੂੰ ਕਿਉਂ ਨਹੀਂ ਸਮਝ ਆ ਰਹੀ? ਵੇ ਮੇਰੀ ਗੱਲ ਸੁਣ ਵੇ, ਤੈਨੂੰ ਪਤਾ ਹੈ ਕਿ ਪਿਓ ਤੇਰਾ ਸਿਰ ਤੇ ਨਹੀਂ, ਕੱਲੀ ਮਾਂ ਤੇਰੀ। ਜੇ ਇੱਥੋਂ ਤੱਕ ਮੈਂ ਖਿੱਚ ਲਿਆਈਆਂ ਨਾ ਕੰਮ ਨੂੰ, ਤੇ ਤੋੜ ਪਛਾਵਾਂਗੀ, ਲੈ ਕੇ ਆਵਾਂਗੀ ਤੇਰੀ ਬੁੱਢੀ। ਬੁੱਢੀ ਲੈ ਜਾਓ ਤੁਸੀਂ। ਉਹਨੂੰ ਮੇਰੇ ਸਹੁਰਿਆਂ ਨੂੰ ਦੱਸਿਆ ਕਿ ਅਸੀਂ ਬੜੇ ਅਮੀਰ ਹੈਗੇ ਆ, ਬੜੇ ਗੱਲਬਾਤ ਸਾਡੀ ਹੈ। ਵੀ ਉਹ ਰੱਖ ਰਖਾ ਤਾਂ ਹੁੰਦਾ ਹੀ ਹੈ ਨਾ ਸ਼ਰੀਕੇ ਬਲਾਦਰੀ ਚ, ਹੋਰ ਉਹਨਾਂ ਨੂੰ ਫਕੀਰਾਂ ਵਾਲਾ ਹਾਲ ਵਿਖਾਈਏ ਅਸੀਂ? ਚਲੋ ਕੱਲ ਨੂੰ ਉਹਨੇ ਵਿਆਹ ਕਰਕੇ ਇਸ ਘਰ ਚ ਆਣਾ ਜੀ, ਉਹਨੂੰ ਪਤਾ ਲੱਗ ਗਿਆ ਤਾਂ ਫੇਰ ਕੀ ਬੇਇੱਜ਼ਤੀ ਹੋਏਗੀ ਸਾਡੀ? ਇਹੋ ਹੀ ਤਾਂ ਮੈਂ ਨਹੀਂ ਬੋਲਦੀ, ਮੈਂ ਤੇ ਗੱਲ ਕਰਾਂ ਤੇ ਅਗਲੇ ਕਹਿੰਦੇ ਨੇ ਪੀਨੋ ਕਪੱਤੀ ਏ ਤੇ ਬੜੀਆਂ ਗੱਲਾਂ ਕਰਦੀ ਏ। ਰੱਖ ਰਖਾ ਵੀ ਮਹੱਲੇ ਚ ਕੋਈ ਹੋਣਾ ਚਾਹੀਦਾ ਕਾਕਾ। ਸਿਰ ਤੁਹਾਡਾ ਹੀ ਜੇ ਹੈ। ਪੀਏ ਪਾਣੀ ਤੇ ਅਗਲੇ ਨੂੰ ਜਾ ਕੇ ਦੁੱਧ ਦੱਸੀਦਾ ਹੈ, ਜੇ ਪੀਏ ਕਾਵਾ ਤੇ ਅਗਲੇ ਨੂੰ ਦੁੱਧ ਪੱਤੀ ਦੱਸੀ ਦੀਏ। ਹਾਂ ਜੀ, ਉਹ ਤੋਂ ਕੋਈ ਆ ਜਾਏ ਤਾਂ ਫੈਂਟੀ ਵੀ ਬਹੁਤ ਪੈਂਦੀ ਹੈ। ਅੱਛਾ ਜੀ, ਉਹ ਮੇਰੀ ਗੱਲ ਸੁਣੋ, ਮੈਂ ਸਾਰਾ ਟੋਟਲ ਕੀਤਾ ਅਮਾ, ਕੀ? ਠੀਕ ਹੈ ਨਾ? ਇਹ ਲੱਗਿਆ ਕੋਈ 4,75,000 ਰੁਪਇਆ ਟੋਟਲ ਖਰਚਾ ਹੈ। ਅੱਛਾ। ਸਿਰਫ ਰੋਟੀ ਦੇ ਪੈਸੇ ਨਹੀਂ ਪਾਏ, ਅੱਛਾ। ਇਸ ਨੂੰ ਤੰਬੂਆਂ ਦੇ ਨੇ, ਕੁਰਸੀਆਂ ਦੇ ਨੇ, ਤੇ ਜਿਹੜੀ ਬੱਸ ਦੇ ਵਿੱਚ ਲੋਕਾਂ ਨੇ ਬਹਿ ਕੇ ਆਣਾ ਤੇ ਬੱਸ ਨੇ ਵਾਪਸੀ ਉਹਨਾਂ ਨੂੰ ਉੱਥੇ ਛੱਡਣਾ। ਇਹ ਵੀ ਗੱਲ ਤੇਰੀ ਸਹੀ ਏ। ਹੋਰ ਤੇਰੀ ਕੋਈ ਖੁਆਇਸ਼ ਹੋਵੇ ਪੁੱਤਰ, ਉਹ ਵੀ ਦੱਸ। ਮੈਂ ਮਰ ਜਾਣਾ, ਦੁਨੀਆ ਛੱਡ ਜਾਣੀ ਬਾਤ, ਤੇ ਤੇਰੀਆਂ ਕਿੰਨੇ ਸੁਣਨੀਆਂ ਨੇ ਗੱਲਾਂ, ਬਿਲਕੁਲ ਸਹੀ ਤੇ ਗੱਲ। ਕਿੰਨੇ ਖੁਆਇਸ਼ਾਂ ਪੂਰੀਆਂ ਕਰਨੀਆਂ ਨੇ। ਕੱਲਾ ਕੱਲਾ ਤਾਂ ਮੇਰਾ ਪੁੱਤਰ ਏ। ਮੇਰੇ ਦਿਲ 'ਚ ਤਾਂ ਤੇਰੇ ਦਿਲ 'ਚ ਕੋਈ ਹਸਰਤ ਨਾ ਰਹਿ ਜਾਵੇ ਕਿ ਅਸੀਂ ਆ ਵਿਆਹ ਤੇ ਕੰਮ ਨਹੀਂ ਸੀ ਕੀਤਾ। ਅਮਾ, ਤੂੰ ਦਾ ਹਾਂ ਮੇਰੀ ਗੱਲ ਸੁਣ, ਇਹ ਜਿਹੜੇ ਫਿਲਮਾਂ ਤੂੰ ਵੇਖਣੀ ਆ ਨਾ, ਡਰਾਮੇ ਫਿਲਮਾਂ, ਆਹੋ ਉਹ ਜਿਹੜਾ ਸੁਪਰਸਟਾਰ ਅਕਰਮ ਉਦਾਸ ਸਾਹਿਬ, ਹਾਂ ਉਹ ਗੰਜੇ ਜੇ, ਆਹੋ ਉਹ ਕਿਤੇ ਵਿਆਹ ਤੇ ਆ ਜਾਂਦਾ ਤੇ ਬੜਾ ਹੀ ਮਜ਼ਾ ਆਵੇ। ਹੈ ਹੈ ਕੀ ਮੇਰਾ ਮਤਲਬ, ਮੈਨੂੰ ਸਵਾਰ ਮੰਗ ਲਈ ਹੈ। ਪੁੱਤਰ ਨਸਵਾਰ ਦੀ ਗੱਲ ਛੱਡ, ਮੈਨੂੰ ਤਾਂ ਤੂੰ ਵਹਿਮ ਚ ਪਾ। ਮੇਰੀ ਗੱਲ ਸੁਣ, ਉਹ ਨੇ ਵੱਡੇ ਸਟਾਰ ਲੋਕ ਹਾਂ। ਹੈ, ਉਹਨਾਂ ਨੂੰ ਦੁਨੀਆ ਵੇਖਦੀ ਏ ਹੈ। ਮੈਨੂੰ ਤੇ ਇਹ ਵੀ ਨਹੀਂ ਪਤਾ ਉਹ ਕਿੱਥੇ ਰਹਿੰਦੇ ਨੇ, ਕਿੱਥੇ ਜਾਂਦੇ ਨੇ। ਉਹ ਤੇ ਕਦੀ ਅਸੀਂ ਟੀਵੀ 'ਚ ਵੇਖੀਏ ਤੇ ਕਿਹੜੇ ਮੁਲਕ ਗਏ ਹੁੰਦੇ ਨੇ, ਕਦੀ ਕਿਹੜੇ ਮੁਲਕ ਗਏ ਹੁੰਦੇ ਨੇ। ਉਹ ਤੇ ਉਹਨਾਂ ਦਾ ਰੱਖ ਰਖਾਈ ਬੜਾ, ਕਿ ਕੋਠੀਆਂ ਚੋਂ ਰਹਿੰਦੇ ਨੇ ਪੁੱਤਰ। ਅਸੀਂ ਮਹੱਲਿਆਂ 'ਚ ਗਰੀਬ ਰਹਿਣ ਵਾਲੇ, ਉਹ ਕਿਵੇਂ ਆਵਣਗੇ ਸਾਡੇ ਘਰ? ਪਰ ਸ਼ੌਕ ਮੈਨੂੰ ਵੀ ਬੜਾ ਕਿ ਅਕਰਮਦਾਸ ਸਾਹਿਬ ਸਾਡੇ ਘਰ ਆ ਜਾਣ। ਏਡੇ ਸਟਾਰ ਨੇ, ਦੁਨੀਆ ਉਹਨਾਂ ਨੂੰ ਮੰਨਦੀ। ਸੁਪਰਸਟਾਰ ਹੈ, ਹਾਂ। ਸਾਰੇ ਲੋਕ ਉਹਨਾਂ ਦੇ ਫੈਨ ਨੇ। ਹਾਂ। ਤੇ ਜਿਹੜੇ ਵਿਆਹ ਤੇ ਸਾਡੇ ਲੋਕ ਆਉਣੇ ਨੇ, ਹਾਂ। ਉਹਦੇ ਵਿੱਚ ਅਕਰਮਦਾਸ ਸਾਹਿਬ ਵੀ ਬੈਠੇ ਹਾਏ ਹੋਣਗੇ, ਹਾਏ ਤੇ ਹਾਏ। ਸਾਡਾ ਕੀ ਨਾਂ ਹੋਏਗਾ? ਅੰਮਾ ਤੇਰਾ ਕੀ ਨਾਂ ਹੋਏਗਾ? ਮੈਂ ਯਕੀਨ ਕਹਿੰਦੀ ਕਰ, ਹਾਂ। ਮਹੱਲੇ ਵਾਲੇ ਤੈਨੂੰ ਫ੍ਰੀ ਸਿਗਰਟ ਦੇਣਗੇ ਜੀ। ਹਾਏ ਹਾਏ ਵੇ, ਮੈਂ ਸਿਗਰਟਾਂ ਪੀਨੀ ਆ, ਫ੍ਰੀ ਤੇਰੀ ਇੱਜ਼ਤ ਕਰਨਗੇ। ਅੱਗੇ ਕਹਿੰਦੇ ਨੇ ਪੀਨੋ ਕਪੱਤੀ, ਫੇਰ ਤਾਂ ਉਹਨਾਂ ਨੇ ਮੇਰੀ ਬਾਤ ਬੜਕ ਤੋਂ ਡਰ ਜਾਣਾ ਕਰਨਾ। ਹਾਂਜੀ। ਮੈਂ ਕਹਿੰਨੀ ਆ ਕਿ ਮੈਂ ਪਕਾਇਆ ਸਾਗ ਹਾਂ। ਰਾਤੀ, ਅੱਛਾ ਉਹਨੂੰ ਲਾਣੀਆਂ ਸੋਹਣਾ ਤੜਕਾ ਦੇਸੀ ਘਿਓ ਦਾ, ਅੱਛਾ ਨਾਲ ਪਕਾਣੀਆਂ ਰੋਟੀਆਂ ਅੱਛਾ। ਮਕਈ ਦੀਆਂ, ਹਾਂ ਤੇ ਮੱਖਣ ਦਾ ਪੇੜਾ ਰੱਖਣੀਆਂ ਸਾਗ 'ਚ, ਹਾਂ। ਤੇ ਉਹ ਲੈ ਕੇ ਜਾਨੀਆਂ ਉਹਦੇ ਵਾਸਤੇ। ਤੇ ਪਰ ਮੈਨੂੰ ਇਹ ਨਹੀਂ ਪਤਾ ਉਹ ਰਹਿੰਦਾ ਕਿੱਥੇ, ਕਿਵੇਂ ਲੱਭਾਂਗੀ। ਚਲ ਮੈਂ ਪੁੱਤਰ ਦੀ ਖਾਤਰ ਲੱਭ ਲਾਂਗੀ ਗਲੀਆਂ 'ਚ। ਰੋਟੀਆਂ ਵੀ ਪਕਾ ਲਈਆਂ, ਸਾਗ ਵੀ ਪਕਾ ਲਿਆ, ਉਹਦੇ ਵਿੱਚ ਮੱਖਣ ਵੀ ਪਾ। ਤੈਨੂੰ ਇਹ ਨਹੀਂ ਪਤਾ ਕਿੱਥੇ ਰਹਿੰਦਾ? ਪਹਿਲੇ ਉਹਨੂੰ ਬੁਲਾ ਤੇ ਲੈ। ਪਹਿਲੇ ਉਹਨੂੰ ਵੇਖ ਲਈਏ ਵੀ ਕਿੱਥੇ, ਉਹਦੇ ਘਰ ਲੈ ਕੇ ਜਾਵਾਂਗੀ ਤੇ ਇੱਜ਼ਤ ਹੋਵੇਗੀ। ਉਹਨੂੰ ਪਤਾ ਹੋਵੇਗਾ ਕਿ ਅੰਮਾ ਮੇਰੇ ਵਾਸਤੇ ਲੈ ਕੇ ਆਈ ਏ। ਉਹਨੂੰ ਇੱਕ ਵਾਰੀ ਮੈਨੂੰ ਲੱਭ ਲਵੇ ਸਹੀ, ਮੈਂ ਉਹਨੂੰ ਮਨਾ ਲਾਂਗੀ। A few moments later.
ਵੇ ਕਾਕਾ ਹਾਂਜੀ ਮਾਂ ਜੀ ਕੀ ਹਾਲ ਚਾਲ ਹੈ ਠੀਕ ਅੱਛਾ ਠਾਕ ਹੋ? ਮੈਨੂੰ ਵੇਖ ਕੇ ਤੇ ਤੂੰ ਪਰਾਂ ਹੋ ਗਿਆ ਨਹੀਂ ਮਾਂ ਜੀ ਕੀ ਹੈਂ? ਹਾਲ ਚਾਲ ਹੈ ਠੀਕ ਮੂੰਹ ਠਾਕ ਹੋ? ਲਗਾਉਣ ਲੱਗ ਪਿਆ ਮੇਰੇ ਨਹੀਂ, ਤੋਂ ਨਹੀਂ, ਕਿੱਥੇ ਹੁੰਦੇ ਨਜ਼ਰ ਨਹੀਂ ਆਉਂਦੇ ਅੱਜ ਕੱਲ ਲੈ, ਤੂੰ ਨਜ਼ਰ ਨਹੀਂ ਆਇਆ ਮੈਂ ਤਾਂ ਸਬਜ਼ੀ ਲੈਣ ਨਿਕਲਣੀ ਆ ਬਾਹਰ ਆਣੀ ਜਾਨੀ ਆ ਇੰਨੀ ਦੇਰ ਹੋ ਗਈ ਕਿੱਥੇ ਰਿਹਾ ਤੂੰ ਅੰਮਾ ਜੀ ਉਹ ਜੋ ਕੰਮ ਤੇ ਲੱਗ ਗਿਆ ਨਾ ਤਾਂ ਕੰਮ ਕਰਕੇ ਤੇ ਨਜ਼ਰ ਲੱਗ ਨਹੀਂ ਗਿਆ ਆਉਂਦੇ, ਤੇ ਹਾਂਜੀ, ਜਾਲੇ ਹਾਂਜੀ। ਚੁਲੇ ਲਾਣ ਲੱਗ ਪਿਆ ਨਹੀਂ ਅੰਮਾ ਜੀ ਕੀ ਹੋ ਗਿਆ ਕਿਹੋ ਜਿਹੀਆਂ ਗੱਲਾਂ ਕਰਦੇ ਪਏ ਹੋ ਆਹ ਤੁਸੀਂ? ਮਾਸ਼ਾਅੱਲਾ ਤੇਰਾ ਕੱਦ ਵੱਧ ਗਿਆ ਏਡੀ ਛੇਤੀ ਬਸ ਕਾਕਾ ਹੁਣ ਫੈਮਿਲੀ ਚ ਹੈਗਾ ਨਾ ਮਾਂ ਜੀ ਹੁਣ ਕੀ ਕੀ ਕੰਮ ਕਰਨਾ? ਕਰਦਾ ਕੀ ਲੱਗਿਆ ਅੰਮਾ ਜੀ ਮੈਂ ਸੈਕਟਰੀ ਲੱਗ ਗਿਆ ਅੱਛਾ ਮੁੰਸ਼ੀ ਉਹ ਨਹੀਂ ਅੰਮਾ ਜੀ ਕੀ ਹੋ ਗਿਆ ਮੁੰਸ਼ੀ ਨਹੀਂ ਹੁੰਦਾ ਸੈਕਟਰੀ ਲੱਗ ਗਿਆ ਮੈਂ ਉਹ ਮੈਨੂੰ ਕੀ ਪਤਾ ਮੇਰੀ ਬਲਾ ਜਾਣੇ ਸੈਕਟਰੀ ਕਿਹਨੂੰ ਕਹਿੰਦੇ ਨੇ ਕਿਹਨੂੰ ਨਹੀਂ ਮੈਨੂੰ ਤਾਂ ਪਤਾ ਹੈ ਕਿ ਉਹ ਮੁੰਸ਼ੀ ਕਹਿੰਦੇ ਨੇ ਕਿ ਉਹ ਵੱਡੇ ਨਹੀਂ ਲੋਕਾਂ ਨੂੰ ਅੰਮਾ ਜੀ ਮੁੰਸ਼ੀ ਨਹੀਂ ਸੈਕਟਰੀ ਲੱਗ ਗਿਆ ਮੈਂ ਕਿਸੇ ਤੇ ਵੱਡੇ ਕਿੱਥੇ ਸਟਾਰ ਦੇ ਲੱਗਿਆ ਘਰ ਹੈ ਵੱਡੇ ਸਟਾਰ ਦੇ ਘਰ ਲੱਗ ਗਿਆ ਮੈਂ ਕਿਹੜੇ ਵੱਡੇ ਸਟਾਰ ਦੇ ਘਰ ਅਕਰਮ ਉਦਾਸ ਸਾਹਿਬ ਦਾ ਨਾਮ ਸੁਣਿਆ ਤੁਸੀਂ ਕੀ ਅਕਰਮ ਉਦਾਸ ਸਾਹਿਬ ਦਾ ਨਾਮ ਵੇ ਤੇਰਾ ਭਲਾ ਹੋਵੇ ਵੇ ਉਹਨੂੰ ਕੌਣ ਨਹੀਂ ਜਾਣਦਾ ਤੇ ਏਡਾ ਵੱਡਾ ਸਟਾਰ ਹੈ ਉਹਨੂੰ ਤਾਂ ਸਾਰੀ ਤੇ ਉਹਨਾਂ ਦੁਨੀਆ ਦੇ ਦਾ ਸੈਕਟਰੀ ਲੱਗਿਆ ਅੰਮਾ ਜੀ ਆ ਤੇਰਾ ਭਲਾ ਹੋਵੇ ਵੇ ਮੇਰਾ ਤੇ ਤਾਂ ਕੰਮ ਹੀ ਸਾਰੇ ਸਿੱਧੇ ਪੁੱਤਰਾ ਕਰ ਦਿੱਤੇ ਫਰਿਸ਼ਤਾ ਹੀ ਬਣ ਕੇ ਅੱਗੋਂ ਮਿਲਿਆ ਅੱਜ ਕਿਉਂ ਮੈਨੂੰ ਅੰਮਾ ਜੀ ਕੀ ਹੋਇਆ ਆ ਕਾਕਾ ਮੰਮੀ ਅਕਰਮ ਦਾਸ ਸਾਹਿਬ ਨੂੰ ਮਿਲਣ ਚੱਲੀ ਸਾਂ ਹੈ ਪਰ ਉਹਦੇ ਮੈਨੂੰ ਘਰ ਦਾ ਨਹੀਂ ਸੀ ਪਤਾ ਲੱਗੇ ਦੁਆਵਾਂ ਕਰਨੀ ਪਈ ਕਿਤੇ ਮਿਲ ਜਾਵੇ ਤੇ ਉਹਨੂੰ ਮਿਲਣਾ ਮੈਂ ਤੇਰਾ ਭਲਾ ਹੋਵੇ ਤੂੰ ਮੈਨੂੰ ਦੱਸ ਦਿੱਤਾ ਤੇ ਤੂੰ ਉਹਦੇ ਨਾਲ ਹੁਣ ਮੈਨੂੰ ਮਿਲਾ ਅੰਮਾ ਜੀ ਤੁਹਾਨੂੰ ਪਤਾ ਉਹ ਵੱਡੇ ਸਟਾਰ ਨੇ ਐਡੀ ਆਸਾਨੀ ਨਾਲ ਨਹੀਂ ਮਿਲਣ ਵੇਖ ਹੁੰਦਾ ਲੈ ਉਹਨਾਂ ਮੇਰਾ ਨਾਲ ਪਰ ਪੁੱਤਰ ਹੈ ਮੈਂ ਕੋਸ਼ਿਸ਼ ਕਰ ਸਕਦਾ ਨਿੱਕਾ ਜਿਹਾ ਤੈਨੂੰ ਮੈਂ ਆਪਦੇ ਹੱਥਾਂ 'ਚ ਖੜਾਇਆ ਇਹਨਾਂ ਗਲੀਆਂ 'ਚ ਤੇ ਹੁਣ ਮੇਰੇ ਨਾਲ ਅਗਾਊਂ ਆ ਨਾ ਕਰ ਅਗਾ ਮੇਰੇ ਨਾਲ ਚਲੋ ਚੱਲ ਅੰਮਾ ਜੀ, ਕੋਸ਼ਿਸ਼ ਕਰ ਅੰਦਰ ਜਾ ਕੇ ਬਸ ਮੈਨੂੰ ਮੈਂ- ਕਹਿ ਦੇ ਕਿ ਕੰਮਾ ਆਈ ਏ ਠੀਕ। ਮੇਰੀ ਉਹ ਸਾਡੀ ਮਹੱਲੇਦਾਰ ਵੀ ਹੈ ਤੇ ਮੇਰੀ ਅੰਮਾ ਵੀ ਹੋ ਚਲੋ ਤੇ ਠੀਕ ਹੈ। ਸਾਹਿਬ ਜੀ ਇੱਕ ਵਾਰੀ ਮਿਲ ਲਓ ਬਾਕੀ ਮੈਂ ਆਪੇ ਹੀ ਕਾਲੀ ਫਿੱਟ ਕਰ ਦਿਆਂਗੀ ਚਲੋ ਅੰਮਾ ਜੀ ਇਨਸ਼ਾਅੱਲਾ। ਮੈਂ ਪੂਰੀ ਕੋਸ਼ਿਸ਼ ਨਾਲੇ- ਕਰਾਂਗਾ ਆਹ। ਬਾਕੀ ਕਹਿ ਕੇ ਕੁਝ ਨਹੀਂ ਕਰ ਨਾਲੇ ਸਕਦਾ। ਮੈਨੂੰ ਚੰਗਾ ਬੜੇ ਚੰਗੇ ਬੰਦੇ ਨੇ ਆ ਟੀਵੀ 'ਚ ਵੇਖੀਦਾ ਹੈ ਨਾ ਤੇ ਅੰਮਾ ਜੀ ਇਸ ਸਾਈਡ ਤੇ ਆਜੋ ਰੋਡ ਹੈਗੇ ਐਵੇਂ ਕੁਝ ਆਵਾਜ਼ ਵੂਜ ਨਾ ਦੇ ਦੋ ਅੱਛਾ ਅੱਛਾ ਕਾਕਾ ਬਸ ਆ ਪੁੱਤਰ ਦਾ ਵਿਆਹ ਹੈ ਨਾ ਖੁਸ਼ੀ 'ਚ ਕੋਈ ਹੋਸ਼ 'ਚ ਪਤਾ ਹੀ ਨਹੀਂ ਲੱਗਦਾ ਇੱਕ ਮਿੰਟ ਠਹਿਰ ਕਾਕਾ ਕੀ ਹੋਇਆ? ਮੈਂ ਉਹਦੇ ਨਾਲ ਮੁੰਡੇ ਨੂੰ ਵੀ ਫੋਨ ਕਰ ਲਵਾਂ ਨਾਲੇ ਉਹ ਲਓ, ਕਰ ਵੇਖ ਲਓ। ਲੈਗਾ ਉਹਨੂੰ ਤੇ ਨਾਲੇ ਕੋਈ ਗੱਲਬਾਤ ਹੋ ਚਲੋ ਕਰ ਜਾਏ ਲੈ ਮੈਨੂੰ ਖਿਲਾ ਦੇ ਆ ਨੰਬਰ ਵੇਖਿਆ ਰਜਵਾਨ ਦਾ ਹੀ ਹੈ ਨਾ ਮੇਰੇ ਪੁੱਤਰ ਦਾ ਹਾਂਜੀ ਹਾਂਜੀ ਹੈ ਹੀ? ਰਿਜ਼ਵਾਨੀ ਹੈ ਹੈਲੋ ਆ ਮੈਂ ਬੰਦ ਕਰਨ ਲੱਗੀ ਆ ਜਾ ਫਟਾਫਟ ਆ- ਆ ਗਿਆ ਪੁੱਤਰਾ ਆ ਮੁੰਡਾ ਉਹੀ ਜਿਹੜਾ ਆਪਣੇ ਮਹੱਲੇ 'ਚ ਤੁਹਾਡੇ ਰਹਿੰਦਾ ਸੀ ਮੁਹੱਲੇ 'ਚ ਜਿਹੜਾ ਰਹਿੰਦਾ ਇੱਧਰ ਨੂੰ ਸੀ ਖੜਾ ਇਨਸਾਨ। ਉਹ ਗਫੂਰ ਹਾਂ ਉਹ ਐਡਾ ਲੰਮਾ ਹੋ ਗਿਆ ਹਾਂ ਕੀ ਹਾਲ ਚਾਲ ਹੈ ਗੁਰਫਾਨ ਇਹਨੂੰ ਸੁਣਿਆ ਪਤਾ ਤੁਹਾਡਾ ਹੀ- ਵਿਆਹ ਹੋ ਰਿਹਾ ਬਾ ਵਿਆਹ ਹੋ ਰਿਹਾ ਬਸ ਯਾਰ ਮੈਂ ਬਸ ਹੈ ਹੀ ਇਹਨੂੰ ਚਲੋ। ਪਤਾ ਹੈ ਅਕਰਮ ਸਾਹਿਬ ਜਿਹੜਾ ਸਟਾਰ ਹੈ ਨਾ ਆਹੋ। ਅਕਰਮ ਦਾਸ ਸਾਹਿਬ ਆਹੋ। ਉਹਦਾ ਇਹ ਲੱਗ ਗਿਆ ਮੁੰਸ਼ੀ ਅੰਮਾ ਜੀ ਮੁੰਸ਼ੀ ਨਹੀਂ ਸੈਕਟਰੀ ਕਿਹਾ ਮੈਂ ਤੁਹਾਨੂੰ ਸੈਕਟਰੀ ਆ ਅੱਛਾ ਅੱਛਾ ਸੈਕਟਰੀ ਜੋ ਤੇ ਵੀ ਉਹਨਾਂ ਹੈ ਨਾਲ ਮੁਲਾਕਾਤ ਹੋ ਰਹੀ ਹੈ ਹਾਂਜੀ ਹੁਣ ਮੈਂ ਤੇ ਵੀ ਉਹਨਾਂ ਦਾ ਗੱਲਬਾਤ ਹੋ ਸਾਰਾ ਰਹੀ। ਕੁਝ ਹੈ ਯਾਰ ਉਹਦੇ ਕੋਲ ਹੀ ਤਾਂ ਰਹਿੰਦਾ ਪਿਆ ਹੈ ਤੇ ਸਾਰਾ ਕੁਝ ਹੁਣ ਮੈਂ ਹੀ ਤੇ ਤੇ ਕੀ? ਸੰਭਾਲਣਾ ਉਹਨਾਂ ਦੀ ਅਪਾਇੰਟਮੈਂਟਸ ਵਗੈਰਾ ਸਾਰਾ ਕੁਝ ਮੈਂ ਹੀ ਕਰਨਾ ਕੱਲ ਮੇਰਾ ਵਿਆਹ ਹੈ ਤੇ ਮੇਰੇ ਵਿਆਹ ਤੇ ਆਣਗੇ ਆ ਵੇਖ ਤੇ ਚੱਲੇ ਤੇ ਗਏ ਉਧਰ ਉੱਥੇ ਹੀ ਮੈਨੂੰ ਲੈ ਕੇ ਮੈਂ- ਚੱਲੀਆਂ ਤੂੰ ਵੀ ਚੱਲ ਨਾਲ ਨਾਲ ਗੱਲ ਕਰ ਲਈ ਨਾਲੇ ਉਹਨਾਂ ਨੂੰ ਵੇਖ ਲਈ ਅੱਛਾ ਹਾਂ ਇਹ ਉਹ ਤਾਂ ਤਾਂ ਬੜੇ ਸੁਭਾਅ ਦੇ ਚੰਗੇ ਨੇ ਆ ਟੀਵੀ ਤੇ ਵੇਖਦਾ ਨਹੀਂ ਆਹੋ। ਕਿੰਨੀ ਸੋਹਣੀ ਗੱਲ ਤੇ ਆਸਾ ਕਰਦੇ ਨੇ ਆਹੋ। ਕਿਸੇ ਨਾਲ ਉੱਚੀ ਗੱਲ ਵੀ ਨਹੀਂ ਕਰਦਾ ਕਿੱਡਾ ਲੰਮਾ ਕਾਦੇ ਥੋੜਾ ਨੀਵੇਂ ਹੋਵੋ ਮੈਂ ਤੁਹਾਡੇ ਨਾਲ ਗੱਲ ਕਰਨੀ ਤੇ ਹੈ ਤੂੰ ਦੋ ਇੱਟਾਂ ਰੱਖ ਕੇ ਉੱਚਾ ਹੋ ਕੇ ਗੱਲ ਕਰ ਲੈ ਵੀ ਹੈ ਕੀ ਮਤਲਬ ਚਲਾਓ ਕੀ ਚਲੀਏ ਮਤਲਬ? ਭਾਈ ਦੇ ਘਰ ਦਾ ਪਤਾ ਤੁਹਾਨੂੰ ਹਾਂਜੀ ਮੈਨੂੰ ਚਲੋ, ਪਤਾ ਹੈ ਚਲਾਂ ਮੇਰਾ ਬੱਚਾ ਆਹੋ। ਛੇਤੀ ਆ ਸਾਗ ਨੂੰ ਠੰਡਾ ਹੋ ਜਾ ਓਏ ਮੇਰੇ ਮਾਲਕਾ ਸਾਡੀ ਸਿੱਧੀ ਪਾਵੀਂ ਗੱਲ ਆਖੇ ਲੱਗ ਜਾਣਾ ਆ ਜਾਣ ਸਹੀ ਓਏ ਓਏ ਮੇਰੇ ਮਾਲਕ ਵੇ ਕਾਕਾ ਹਾਂਜੀ ਆ ਵੇਖਿਆ ਸੱਚੀ ਗੱਲਾਂ ਨੇ ਨਾ ਕਿ ਜਿਹੜੇ ਵੱਡੇ ਲੋਕ ਨੇ ਉਹ ਵੱਡੀਆਂ ਜਗ੍ਹਾ ਤੇ ਹੀ ਹਾਂਜੀ, ਰਹਿੰਦੇ ਹਾਂਜੀ, ਨੇ ਮਾਂ। 8ਵਾਂ ਫਲੋਰ ਇਹਦੀ ਖਾਤਰ ਮੈਂ ਚੜੀ ਆ ਮੇਰੇ ਗੋਡਿਆਂ 'ਚ ਤੇ ਪਹਿਲੇ ਭੀੜ ਹੁੰਦੀ ਹੈ ਤੇ 8ਵਾਂ ਫਲੋਰ ਮੈਂ ਇਹਦੀ ਖਾਤਰ ਚੜੀ ਆ ਇਹ ਸਾਨੂੰ ਪਰੇਸ਼ਾਨੀ ਟੈਨਸ਼ਨ ਹੈ ਉਹ ਜਿਹੜਾ ਲੰਮਾ ਉਹਦੇ ਵਾਸਤੇ ਤੇ 1 ਸੈਕਿੰਡ ਦਾ ਕੰਮ ਹੈ ਉਹ ਤਾਂ ਪਿੱਛੋਂ ਹੀ ਨਜ਼ਰ ਆਉਂਦਾ ਪਿਆ ਸੀ ਮੈਨੂੰ ਆਉਂਦਾ ਪਿਆ ਚਲੋ ਟਰੋਣ ਆਹ ਕਾਕਾ ਮੈਨੂੰ ਫੜਾ ਕਰ ਲਓ। ਤੇ ਤੂੰ ਪਹਿਲੇ ਜਾ ਕੇ ਪਤਾ ਕਰ ਕੀ ਕਰਦੇ ਪਏ ਤੇਰਾ ਦਾਸ ਸਾਹਿਬ ਦਾ ਘਰ ਹੀ ਹੈ ਨਾ ਮਤਲਬ ਕਿ ਡਾਕੂਆਂ ਦੇ ਘਰ ਹੀ ਨਾ ਲੈ ਵੇ ਕਿਤੇ ਉਹ ਨਾ ਹੋਵੇ ਮੁੜ ਵਿਆਹ ਦੀ ਚੱਕਰ 'ਚ ਅਸੀਂ ਸਾਨੂੰ ਬੰਨ ਲੈਣਾ ਕਿਸੇ ਚੋਰ ਦਿਆ ਪੁੱਤਰਾ ਕੋਈ ਗੱਲ ਚੰਗੀ ਵੀ ਮੂੰਹ ਕੱਢ ਲਿਆ ਕਰ ਹਾਂ ਚਲੋ ਠੀਕ ਹੈ ਤੁਸੀਂ ਸ਼ੂਟ ਦਾ ਜਿਹੜਾ ਦਿਨ ਹੁੰਦਾ ਨਾ ਮੈਨੂੰ ਦੱਸ ਦੇਣਾ ਠੀਕ ਹੈ ਉਹ ਯਾਰ 에어ਪੋਰਟ ਤੇ ਸੀਨ ਨੇ ਕਰ ਲਾਂਗੇ ਯਾਰ ਠੀਕ ਹੈ ਚਲੋ ਕਰਕੇ ਮੈਨੂੰ ਦੱਸੋ ਓਕੇ ਯਾਰ ਕਹਿ ਦਿੱਤਾ ਨਾ ਚਲੋ ਆਉਂਦਾ ਮੇਰਾ ਸੈਕਟਰੀ ਆਉਂਦਾ ਉਹਦੇ ਨਾਲ ਤੁਸੀਂ ਗੱਲ ਕਰ ਲੈਣਾ ਡੇਟ ਉਹਨੂੰ ਦੱਸ ਦੇਣਾ ਉਹ ਯਾਦ ਰੱਖੇਗਾ ਮੈਨੂੰ ਨਹੀਂ ਯਾਦ ਰਹਿਣਾ ਹਾਂ ਉਹ ਯਾਦ ਰੱਖੇਗਾ ਓਕੇ
अस्सलाम वालेकुम बॉस जी। ਵਾਲੇਕਮ ਸਲਾਮ, ਕੀ ਹਾਲ ਹੈ? ਠੀਕ ਠਾਕ, ਤੁਸੀਂ ਸੁਣਾਓ ਬੋਸ ਜੀ? ਉਹ ਮੇਰੇ ਨਾਲ ਕੁਝ ਹਮਸਾਏ ਸਨ, ਬੜੀ ਦੇਰ ਬਾਅਦ ਮੈਨੂੰ ਮਿਲੇ ਨੇ ਤੇ ਉਹ ਤੁਹਾਡੇ ਬੜੇ ਵੱਡੇ ਫੈਨ ਨੇ। ਹਮਸਾਏ ਤੇਰੇ ਨੇ, ਫੈਨ ਮੇਰੇ ਨੇ। ਤੇਰੇ ਫੈਨ ਹੋਣੇ ਚਾਹੀਦੇ ਨਾ, ਮੇਰੇ ਕਿਉਂ ਨਹੀਂ ਨਹੀਂ, ਉਹ ਤੁਹਾਡੇ ਫੈਨ ਨੇ, ਤੁਸੀਂ ਸਟਾਰ ਬੰਦੇ ਹੋ, ਤੁਸੀਂ ਉਹ ਬੜੇ ਤੁਹਾਡੀ ਫਿਲਮਾਂ ਵੇਖਦੇ ਨੇ, ਡਰਾਮੇ ਵੇਖਦੇ ਨੇ, ਤੇ ਉਹਨਾਂ ਦੀ ਬੜੀ ਖੁਆਇਸ਼ ਸੀਗੀ ਉਹ ਤੁਹਾਨੂੰ ਆ ਕੇ ਮਿਲਣ। ਉਹ ਯਾਰ ਉਹਨਾਂ ਮਿਲਦਾ ਮੁਲਦਾ ਕੀ ਹੋਣਾ, ਉਹਨਾਂ ਨੂੰ ਪੁੱਛ ਕੋਈ ਪੁਰਾਣਾ ਕੋਈ ਉਹਨਾਂ ਨੂੰ ਕੱਪੜੇ ਛੱਪੜੇ ਚਾਹੀਦੇ ਨੇ ਜਾਂ ਨਵੇਂ ਚਾਹੀਦੇ ਨੇ ਜਾਂ ਕੋਈ ਆਟੇ ਦਾ ਥੈਲਾ ਚਾਹੀਦਾ ਜਾਂ ਕੋਈ ਉਹਨਾਂ ਦੀ ਹੈਲਪ ਕਰਨੀ ਤੇ ਕਰਦੇ, ਬਸ ਠੀਕ ਹੈ। ਨਹੀਂ ਉਹ ਬੋਸ ਜੀ, ਉਹ ਬੜੇ ਹਮਸਾਏ ਨੇ, ਬੜੇ ਪੁਰਾਣੇ ਰਹਿੰਦੇ ਸਨ ਤੇ ਹੁਣ ਮਿਲੇ ਬੜੇ ਨੇ। ਹਮਸਾਏ ਕਿੰਨੇ ਗੁਨੇ? ਹਮਸਾਏ ਇੱਕ ਹੀ ਹੁੰਦਾ ਘਰ ਹਮਸਾਇਆਂ ਦਾ, ਜਾਂ ਇੱਕ ਇੱਧਰ ਹੁੰਦਾ ਇੱਕ ਪਿੱਛੇ ਹੁੰਦਾ। ਬੜੇ ਹਮਸਾਏ ਕਿੰਨੇ ਗੁਨੇ? ਗੁਜ਼ਾਰਿਸ਼ ਹੈ ਅਗਰ ਤੁਸੀਂ ਉਹਨਾਂ ਨਾਲ ਮਿਲ ਲਓ ਤੇ। ਚੱਲ ਬੁਲਾ ਕਿਹੜੇ ਨੂੰ। ਆ ਜਾਓ ਜੀ। अस्सलाम वालेकुम स्टार साहब, ਵਾਲੇਕੁਮ ਭਾਈ माशाल्लाह ਨੇ माशाल्लाह माशाल्लाह। ਤੁਹਾਨੂੰ ਟੀਵੀ 'ਚ ਡਰਾਮਿਆਂ 'ਚ ਫਿਲਮਾਂ 'ਚ ਵੇਖਿਆ ਭਾਈ। ਅੱਛਾ, ਬੜੀ ਮਿਹਰਬਾਨੀ। हाँ जी, मैंने तो यकीन ही नहीं पिया हुंदा कि ਅਸੀਂ ਤੁਹਾਡੇ ਕੋਲ ਆ ਗਏ ਆ। ਨਹੀਂ ਯਕੀਨ ਕਿਉਂ ਨਹੀਂ ਹੋ ਰਿਹਾ? ਆ ਗਏ ਤੁਸੀਂ। ਮਾਸ਼ਾਅੱਲਾ ਮਾਸ਼ਾਅੱਲਾ। ਹੋਰ ਜੀ? ਜ਼ਿੰਦਾ ਦੇ ਕੋਈ ਨਹੀਂ ਨਾ, ਭਲਾ ਹੋਇਆ ਇਸ ਬੱਚੇ ਦਾ ਜਿਨ੍ਹਾਂ ਨੇ ਦੱਸ ਦਿੱਤਾ ਹੈ। ਪਹਿਲੇ ਤਾਂ ਮੈਨੂੰ ਇਹ ਦੱਸੋ, ਮਿਸਾਲ ਨਹੀਂ ਉਹ ਦਿੰਦੇ ਤੁਹਾਨੂੰ ਅਰਸ਼ਾਂ ਦੇ ਭਾਗ ਲੱਗਣ? ਹਾਂਜੀ ਉਹ ਸਿਆਣੇ ਮਿਸਾਲ ਦਿੰਦੇ ਨੇ। ਸਿਆਣੇ ਮਿਸਾਲ ਦਿੰਦੇ ਨੇ। 8 ਫਲੋਰ ਮੈਂ ਉੱਤੇ ਸੀੜੀਆਂ ਚੜ ਕੇ ਆਈ, ਏਡੀ ਕੋ ਦੂਰੋਂ ਕਿੱਡਾ ਕੋ ਅਰਸ਼ ਹੋਣਾ ਹੈ। ਨਹੀਂ ਅਰਸ਼ ਇੱਥੋਂ ਬਸ, ਅਰਸ਼ ਤੇ ਬੜੇ ਉੱਤੇ ਨੇ ਨਾ ਜੀ। ਉਹ ਤੇ ਜੋ ਸਿਆਣੇ ਕਹਿੰਦੇ ਨੇ, ਬਸ ਦੁਆ ਕਰੋ ਕਿ ਉਹ ਦੁਆ ਕਬੂਲ ਹੋਵੇ ਸਭ ਦੀ। ਠੀਕ ਹੈ ਅੱਲਾ ਨਾ ਜੀ? ਤੁਹਾਨੂੰ ਅਰਸ਼ਾਂ ਦੇ ਭਾਗ ਲਾਵੇ। ਬੜੀ ਮਿਹਰਬਾਨੀ ਹਾਂਜੀ। ਬੜੀ ਮਿਹਰਬਾਨੀ ਜੀ। ਮੇਰੇ ਤੇ ਗੋਡੇ ਰਹਿ ਗਏ ਉੱਤੇ ਸੀੜੀਆਂ ਚੜ ਕੇ। ਕੋਈ ਲਿਫਟ ਵੱਲੇ ਗਿਆ ਹੀ ਨਹੀਂ ਹੈਗਾ ਜਿਹੜਾ ਉੱਤੇ ਚੜ ਜਾਈਦਾ ਬਟਨ ਦਬਾ ਕੇ। ਉਹਨੇ ਲਿਫਟ ਹੈਗੀ ਹੈ, ਤੁਸੀਂ ਉੱਧਰ ਗਏ ਨਹੀਂ? ਇਹਨਾਂ ਨੂੰ ਲਿਫਟ ਚੋਂ ਨਹੀਂ ਲਿਆਂਦਾ? ਨਹੀਂ ਨਹੀਂ। ਹਾਂ, ਸੀੜੀਆਂ ਵੱਲੋਂ 8 ਫਲੋਰ ਗਿਣੇ ਨੇ ਮੈਂ, ਸੀੜੀਆਂ ਚੜੀਆਂ, ਗੋਡੇ ਰਹਿ ਗਏ। ਇਹ ਤੁਹਾਡੇ ਸੈਕਟਰੀ ਨੇ ਇੱਕ ਪੈਰ ਥੱਲੇ ਸੀ, ਦੂਜਾ ਇੱਥੇ ਰੱਖਿਆ ਤੇ ਆ ਪਹੁੰਚ ਗਏ ਅਸੀਂ। ਤੇ ਬਾਅਦ ਚੋਂ ਜੀ ਸਾਨੂੰ ਤੇ 15 ਮਿੰਟ ਲੱਗੇ ਨੇ ਤਸਵੀਰ ਨਹੀਂ ਉਹਨਾਂ ਦੀ ਹਾਈਟ ਅੱਛੀ ਹੈ ਨਾ, ਉਹ ਰੋਜ਼ਾਨਾ ਆਉਣ ਜਾਣ ਵਾਲੇ ਨੇ, ਉਹਨਾਂ ਨੂੰ ਪਤਾ ਕਿ ਕਿਵੇਂ ਜਾਣਾ ਉੱਥੇ। ਪਰ ਉਹ ਦੱਸ ਕੁਝ ਖਾਣਾ ਪੀਣਾ ਜੇ ਨਹੀਂ ਬਸ ਸਾਨੂੰ ਤਾਂ ਵੇਖ ਕੇ ਤੁਹਾਨੂੰ ਭੁੱਖ ਮਰ ਗਈ ਹੈ, ਯਕੀਨ ਕਰੋ। ਤੇ ਬੰਦਾ ਤੁਹਾਡਾ ਜੇਲ੍ਹ 'ਚ? ਮੈਂ ਰੋਟੀ ਲੈ ਦੇ ਕੇ ਆਇਆ। ਇਹ ਤੁਹਾਡੇ ਵਾਸਤੇ ਲੈ ਕੇ ਆਈ ਹਾਂ। ਅੱਛਾ, ਮੈਂ ਕਿਹਾ ਫਿਰ ਵਾਈ ਬੀਜੀ ਕਰਦਾ ਕਿਤੇ ਪੈਲੀਆਂ 'ਚ ਰੋਟੀ ਦੇ ਕੇ ਤੇ ਇੱਧਰ ਨੂੰ ਆ ਗਏ। ਨਹੀਂ ਤੇ ਮੇਰੇ ਲਈ ਰੋਟੀ ਕਾਹਦੇ ਲਈ ਲੈ ਕੇ ਇਹ ਆਏ? ਨਾ ਪਕਾਇਆ ਸੀ ਮੈਂ ਸਾਗ ਸਰੋਂ ਦੀਆਂ ਗੰਦਲਾਂ ਦਾ। ਉਹ ਕੋਈ ਨਹੀਂ, ਮੈਂ ਤੇ ਸਵੇਰ ਜੂਸ ਲੈਤਾ, ਇਹਨਾਂ ਨੂੰ ਪਤਾ ਮੈਂ ਜੂਸ ਪੀਣਾ, ਬਸ ਉਹ ਪੀ ਲਿਆ ਮੈਂ ਜੂਸ। ਪੰਜਾਬ ਦੀ ਇਹ ਖੁਰਾਕ ਏ, ਸੁਗਾਤ ਏ। ਨਹੀਂ, ਮਕਈ ਦੀਆਂ ਰੋਟੀਆਂ, ਮੱਖਣ ਉੱਤੇ ਚਾਟੀ ਦਾ ਅੱਛਾ, ਅੱਛਾ, ਹੈ, ਤੇ ਨਾਲ ਸਾਗ ਮੈਂ ਰੀਝਾਂ ਨਾਲ ਤੁਹਾਡੇ ਵਾਸਤੇ ਬਣਾ ਕੇ ਲਿਆਈਆਂ ਵੀਰਾ। ਬੜੇ ਲੋਕ ਤੁਹਾਡੇ ਫੈਨ ਹੋਣਗੇ, ਲੇਕਿਨ ਮੇਰੀ ਅੰਮੀ ਵੀ ਤੁਹਾਡੀ ਬੜੀ ਫੈਨ। ਮੈਂ ਤਾਂ ਤੁਹਾਡੀ ਬਚਪਨ ਤੋਂ ਫੈਨ ਆ। ਅੱਛਾ ਜੀ। ਹਾਂਜੀ, ਉਹ ਮੈਨੂੰ ਇੰਜ ਲੱਗਦਾ ਕਿ ਬਚਪਨ ਤੋਂ ਫੈਨ ਆ। ਕਿੱਥੋਂ ਲੈ ਕੇ ਆਏ? ਮੈਂ ਤਾਂ ਤੁਹਾਡੀ ਬਚਪਨ ਤੋਂ ਫੈਨ ਆ। ਅੱਛਾ ਜੀ। ਹਾਂਜੀ, ਉਹ ਮੈਨੂੰ ਇੰਜ ਲੱਗਦਾ ਕਿ ਬਚਪਨ ਤੋਂ ਫੈਨ ਆ। ਮਨ ਤੋਂ ਫੈਨ ਹੋ, ਮੇਰੇ ਤੋਂ ਵੱਡੇ ਲੱਗਦੇ ਨੇ। ਲੇਕਿਨ ਗੁਜ਼ਾਰਿਸ਼ ਕਰ ਰਹੇ ਸਨ, ਮੈਨੂੰ ਲੱਭੇ ਸਨ, ਮੈਨੂੰ ਕਦੋਂ ਦਾ ਕਹੀ ਜਾਂਦੇ ਅਸੀਂ ਮਿਲਣਾ। ਤੇ ਸੁੱਤੇ ਉੱਠੇ ਹੋ? ਹਾਂਜੀ ਸੁੱਤੇ ਉੱਠੇ? ਹਾਂਜੀ ਸੁੱਤਾ ਨਹੀਂ ਉੱਠਿਆ ਮੈਂ, ਬਸ ਚੱਲਾ ਸੀ ਕਿਤੇ। ਅੱਛਾ ਤੇ ਮੈਂ ਕਿਹਾ ਯਾਰ ਚਲੋ ਹੁਣ ਫਿਰ। ਅੱਛਾ, ਡਰਾਮਿਆਂ 'ਚ ਫਿਲਮਾਂ 'ਚ ਤੁਹਾਡਾ ਫੇਸ ਹੋਰ ਹੁੰਦਾ ਹੈ, ਲਾਈਵ ਤੁਹਾਨੂੰ ਹੋਰ ਵੇਖ ਰਹੇ, ਇਹ ਕੀ ਚੱਕਰ? ਬੜੀ ਮਿਹਰਬਾਨੀ ਜੀ। ਲੈ ਪੁੱਛਦਾ ਉਹਨੂੰ ਹੀ ਪਿਆ ਹੈ, ਸੁੱਤੇ ਉੱਠੇ ਹੋਰ ਜੇ ਤੇ ਡਰ ਕੇ ਬੈਠਾ ਹੈ ਕਿਸੇ ਕੋਲੋਂ ਲੁਕ ਕੇ। ਅਗਲਾ ਘਰ ਦਾ ਮਾਲਕ ਹੈ, ਵੱਡੀ ਕੋਠੀ ਹੈ। ਮੇਰੀ ਗੱਲ ਸੁਣੋ ਵੀਰ ਜੀ, ਮੇਰੀ ਇੱਕ ਤੁਹਾਡੇ ਅੱਗੇ ਮਿੰਨਤ ਹੈ। ਆ ਮੇਰਾ ਪੁੱਤਰ ਹੈ, ਕੱਲਾ ਗੱਲ ਸੁਣ, ਥੱਲੇ ਬਹਿ ਜਾ ਯਾਰ, ਤੈਨੂੰ ਮੈਂ ਬਾਰ-ਬਾਰ ਇੰਜ ਕਰਦਾ ਕਿ ਤੈਨੂੰ ਚੁੱਕ ਪੈ ਜਾਣੀ ਹੈ, ਮੇਰੀ ਧੌਣ ਵੱਲ ਪੈ ਜਾਣੀ। ਕਾਹਦੇ ਲਈ ਲੈ ਕੇ ਆਇਆ ਇਹਨਾਂ ਨੂੰ, ਦੱਸ ਤੇ ਸਹੀ ਮੈਨੂੰ। ਉਹ ਇਸਰਾਰ ਕਰ ਰਹੇ ਸਨ ਅੰਮਾ ਜੀ, ਮੈਨੂੰ ਕਹਿ ਰਹੇ ਸਨ ਬਸ 2 ਮਿੰਟ ਦੇਣਾ ਨਾ, ਤੁਹਾਡੇ ਨਾਲ ਮੁਲਾਕਾਤ ਕਰਨੀ ਹੈ ਜੀ। ਸਾਰਾ ਮਹੱਲਾ ਫੈਨ ਹੈ ਤੁਹਾਡਾ ਸਾਰਾ। ਨਹੀਂ ਬੜੇ ਲੋਕ ਨੇ ਜੀ, ਬੜੀ ਹਾਂਜੀ ਹਾਂ, ਮਿਹਰਬਾਨੀ, ਸ਼ੁਕਰੀਆ ਤੁਹਾਡੀ ਤਬੀਅਤ ਬੜੀ ਚੰਗੀ, ਗੱਲ ਬੋਲੀ ਰਹਿਣ ਬਹਿਣ ਤੁਹਾਡਾ ਬੜਾ ਚੰਗਾ, ਮੈਨੂੰ ਤਾਂ ਬੜਾ ਪਸੰਦ ਆਇਆ ਜੀ। ਬੜੀ ਮਿਹਰਬਾਨੀ। ਅੱਛਾ, ਗੱਲ ਇਹ ਵੇ ਵੀਰ ਮੇਰਿਆ, ਮਿੰਨਤ ਹੀ ਏ। ਵੀਰ ਮੇਰਿਆ ਕੀ ਹੋਇਆ? ਵੀਰ ਮੇਰਿਆ ਇਹ ਕੋਈ ਗੱਲ ਕਰਨ ਵਾਲੀ? ਅੱਜ ਕੱਲ ਬੋਲੀ ਚੇਂਜ ਹੋ ਗਈ ਏ, ਲਫ਼ਜ਼ ਚੇਂਜ ਹੋ ਗਏ, ਵਰਡ ਚੇਂਜ ਹੋ ਗਏ ਨੇ। ਤੁਸੀਂ ਉਹ ਹੀ ਵੀਰ ਮੇਰਿਆ ਤੇ ਕਾਕਾ ਗੁੱਸਾ ਨਾ ਕਰ। ਕਾਕਾ ਕੀ ਹੋਇਆ? ਮਤਲਬ ਮੈਂ ਫੀਡਰ ਪਾਇਆ ਮੂੰਹ 'ਚ? ਕਾਕਾ ਕੀ ਯਾਰ, ਕਿੱਥੋਂ ਲੈਣ ਦੇਣੀ? ਅੰਮੀ ਕੀ ਕਰਨ ਨਹੀਂ ਹੈ ਤੂੰ? ਕਦੀ ਭਰਾ ਕਦੀ ਪੁੱਤਰ। ਨਹੀਂ ਭਰਾ ਤੇ ਕਿਤੇ ਰਹਿ ਗਿਆ, ਅੱਜ ਕੱਲ ਚੱਲ ਗਿਆ ਬ్రో। ਹਾਂਜੀ ਬਾਈ ਬਾਤ ਸੁਣੇ। ਉਹ ਵੀਰਾ ਇਹ ਕੀ ਗੱਲ ਹੋਈ? ਨਾ ਕੋਈ ਵੀਰਾ ਨਾ ਕੋਈ ਯਾਰ, ਕਾਹਦੇ ਲਈ ਲੈਣ ਦੇਈ ਇਹਨਾਂ ਨੂੰ? ਮੈਨੂੰ ਦੱਸ ਤੇ ਸਹੀ, ਟਾਈਮ ਜ਼ਾਇਆ ਕਰਨਿਆ ਮੇਰਾ। ਨਹੀਂ ਗੁੱਸਾ ਨਾ ਕਰ, ਆ ਮੇਰਾ ਪੁੱਤਰ ਹੈ, ਕੱਲਾ ਮੇਰਾ ਬੰਦਾ ਮੈਂ ਕਿਹਾ ਸੀ ਕੱਲਾ ਬੰਦਾ ਕਿੱਥੇ ਤੁਹਾਡਾ? ਉਹ ਫੌਤ ਹੋ ਗਿਆ।
ਅੱਲਾ ਨੂੰ ਪਿਆਰੇ ਹੋ, ਅੱਲਾ ਨਾਲ ਪਿਆਰਾ ਹੋ। ਦੁਆ ਕਰ 20 ਸਾਲ ਹੋ ਗਏ ਨੇ ਜੀ ਉਹਨਾਂ ਨੂੰ ਮਰੇ। ਅੱਛਾ ਬੜੀਆਂ ਦੁਆਵਾਂ ਕੀਤੀਆਂ ਨੇ। ਪਹਿਲਾਂ ਕਰ ਛੜੀਆਂ। ਹਾਂਜੀ ਬਹੁਤ ਕੀਤੀਆਂ। ਚਲੋ ਜਦੋਂ ਮੇਰੇ ਬੇਦਾ ਨਾਲ ਦਾ ਮੇਰੀ ਦੁਆਵਾਂ ਕਰਨੀ। ਨਹੀਂ ਰੋਵੋ ਨਾ, ਵੇਖੋ ਮਰਨ ਵਾਲੇ ਦੇ ਨਾਲ ਤੇ ਨਹੀਂ ਨਾ ਜਾਇਆ ਅੱਜ ਮੈਂ ਇਕੱਲੀ ਰਹਿ ਗਈ ਆ, ਅੱਲਾ ਤੋਂ ਇਕੱਲੇ ਤੁਹਾਡਾ ਸਹਾਰਾ ਹੈ ਮੈਨੂੰ, ਮੈਂ ਤਾਂ ਦੱਸਾਂ। ਉਹ ਭੈਣ ਜੀ ਤੁਸੀਂ ਦੱਸੋ ਮੇਰੇ ਲਈ ਕੀ ਖਿਦਮਤ ਇਹਨਾਂ ਦੇ ਯਾਰ, ਕੋਈ 10,000 ਰੁਪਏ। ਨਾ ਮੈਂ ਬੜੇ ਮਾਣ ਨਾਲ ਤੁਹਾਡੇ ਕੋਲ ਆਈ ਆ, ਤੁਸੀਂ ਮੇਰੀ ਘਰ ਫੈਮਿਲੀ ਦੇ ਮੈਂਬਰ ਬਣ ਗਏ ਜੀ ਹੁਣ। ਕੀ ਮਤਲਬ? ਮੇਰਾ ਖਿਆਲ ਤੁਹਾਨੂੰ ਸਮਝ ਨਹੀਂ ਆਈ, ਮੈਂ ਕੋਲ ਆ ਕੇ ਦੱਸਣੀ ਆ। ਮੇਰੀ ਗੱਲ ਸੁਣ। ਉੱਥੇ ਹੀ ਬਹਿ ਜਾਓ। ਨਹੀਂ ਤੁਹਾਨੂੰ ਸਮਝ ਨਹੀਂ ਆਉਂਦੀ। ਜੀ। ਆ ਮੈਂ ਇੱਥੇ ਬਹਿ ਜਾਣੀ, ਮੇਰੇ ਗੋਡਿਆਂ 'ਚ ਪੀੜ ਹੈ। ਉਹ ਨਹੀਂ ਉਹ ਅੱਛਾ ਨਹੀਂ ਕੋਈ ਗੱਲ ਨਹੀਂ, ਕਰਦੀ ਗੱਲ ਕੋਈ ਗੱਲ ਨਹੀਂ। ਪਹਿਲੇ ਮੇਰੇ ਗੋਡਿਆਂ 'ਚ ਦਰਦ ਆ, ਵੇਖਣਾ ਤੇਰੇ ਵਾਸਤੇ ਲਿਆਂਦਾ ਸਰੋਂ ਦਾ ਸਾਗ, ਹਾਂਜੀ ਆ ਉੱਤੇ ਮੱਖਣ ਦਾ ਪੇੜਾ, ਜੀ। ਮਕਈ ਦੀ ਰੋਟੀ, ਹਾਂਜੀ, ਇਹ ਮੈਂ ਆਪਣੀ ਬਸ। ਉਲਫਤ ਨਾਲ ਲਿਆਂਦਾ ਹੈ। ਜੀ ਵੀ ਇਹ ਲਓ ਕੋਈ ਤੁਸੀਂ ਖਾ- ਪੀਓ, ਪਾਣੀ ਪੀਓ। ਨਹੀਂ ਯਾਰ ਪੀ ਲਾ ਨਹੀਂ ਪੀ ਚੱਲ ਲਓ, ਤੂੰ ਪੀ ਲਓ। ਕਹਿਣਾ ਤੇ ਮੈਂ ਪੀ। ਹਾਂ ਪੀ ਲਓ 7 ਅਪ ਨਹੀਂ? ਹਾਂਜੀ 7 ਅਪ ਜਾਂ ਕੋਕ ਵਗੈਰਾ। ਵੇ ਚੁੱਪ ਕਰ। ਹੈ ਨੇ। ਅੱਛਾ ਉਹ ਅਮਾ ਮੇਰੀ ਬਹੁਤ ਪੀਂਦੀ ਹੈ ਜੀ। ਅੱਛਾ ਜੀ ਨਹੀਂ ਮੈਂ ਸੇਵਨ ਨਾ ਪੀਨੀ ਆ, ਕਾਲੀ ਬੋਤਲ ਮੈਨੂੰ ਚੰਗੀ ਨਹੀਂ ਲੱਗਦੀ, ਮੇਰੇ ਦਿਮਾਗ ਨੂੰ ਚੜ ਜਾਂਦੀ ਹੈ। ਚੜ ਜਾਂਦੀ ਉਹ, ਹਾਂ। ਕਈਆਂ ਦੇ ਨੂੰ ਚੜ ਜਾਂਦੀ, ਸਭ। ਦੂਜੀ ਵੀ ਚੜ ਜਾਂਦੀ, ਉਹ ਪੀਣੀ ਨਹੀਂ ਚਾਹੀਦੀ, ਬੋਤਲ ਚੰਗੀ ਨਹੀਂ ਚੀਜ਼ ਹੈਗੀ। ਨਹੀਂ ਜਿਹੜੀ ਢਿੱਡ ਪੀੜ ਵਾਸਤੇ ਬੋਤਲ 'ਚ ਲੂਣ ਪਾ ਕੇ ਨਾ ਪੀ ਤਾਂ ਉਹ ਮੈਂ ਪੀਨੀ, ਚਿੱਟੇ ਰੰਗ ਦੀ ਹਰੀ ਬੋਤਲ ਤੇ ਵਿੱਚ ਚਿੱਟਾ ਪਾਣੀ, ਅੱਛਾ ਉਹ ਮੈਂ ਜੀ। ਪੀ ਲੈਣੀ ਆ ਅੱਛਾ ਜੀ। ਵਿੱਚ ਲੂਣ ਪਾ ਕੇ। ਹੁਣ ਇੱਥੇ ਆਉਣ ਦਾ ਮਕਸਦ ਦੱਸੋ ਕੀ? ਇੱਥੇ ਆਉਣ ਦਾ ਮਕਸਦ ਆਏ ਮੇਰਾ ਪੁੱਤਰ ਜਵਾਨ, ਅੱਲਾ ਇਹਦੀ ਜ਼ਿੰਦਗੀ ਕਰੇ। ਆਮੀਨ, ਇਹਦਾ ਮੈਂ ਰੱਖ ਬੈਠੀ ਆ ਵਿਆਹ। ਤੇ ਅੰਮਾ ਜੀ ਇਹ ਕੋਈ ਮਸਤ ਟੈਪ ਹੈ, ਸਾਈਂ ਲੋਗੇ? ਨਹੀਂ ਹਾਂ ਨਾ, ਅੱਛਾ ਚੰਗਾ ਭਲਾ ਹੈ, ਤੇ ਪੜਿਆ। ਵਿਆਹ ਕੋਈ ਰਿਸ਼ਤੇਦਾਰਾਂ 'ਚ ਕਰ ਰਹੇ ਹੋ? ਨਹੀਂ ਰਿਸ਼ਤੇਦਾਰਾਂ 'ਚ ਤਾਂ ਨਹੀਂ। ਹਾਂ ਨਾ ਜਾਪਾਨ ਜੀ। ਵੀ ਨਹੀਂ ਵੀ ਉਹ ਕੀ ਕਹਿੰਦਾ ਸੀ, ਯੂ ਕੀ ਕਹਿੰਦਾ ਸੀ, ਉਹ ਬਾਹਰ ਦਾ ਮੁਲਕ ਹੈ, ਜਿਹੜਾ ਮਰਜ਼ੀ ਲੈ ਲੈ ਅਮਾ, ਬਾਹਰ ਦੇ ਮੁਲਕ ਕੁੜੀ ਇਹਨਾਂ ਦੀ ਜੀ ਫੇਸਬੁੱਕ ਤੇ ਜਰਾ ਹੈਲੋ ਆਈ ਹੋਈ ਹੈ। ਅੱਛਾ ਮਹੀਨਾ 2 ਮਹੀਨੇ ਗੱਲਬਾਤ ਚੱਲੀ ਹੈ। ਨਹੀਂ ਤਾਂ ਉਹਨੇ ਤੁਹਾਡਾ ਸੈਡ ਪੋਜ਼ ਨਹੀਂ ਵੇਖਿਆ ਤੇ ਕੁੜੀ ਨੇ ਹਾਮੀ ਕਿਵੇਂ ਭਰ ਦਿੱਤੀ? ਮੈਂ ਐਡਾ ਸੋਹਣਾ ਤੇ ਹੈਗਾ ਵਾ। ਚਲੋ ਹੋਵੋ WhatsApp ਤੇ ਹੈਲੋ ਆਈ ਹੁੰਦੀ ਹੈ ਜੀ। ਨਹੀਂ ਅੱਜ 3-4 ਮਹੀਨੇ ਗੱਲਾਂ ਬਾਤ ਹੋਈਆਂ ਨੇ ਤੇ ਫਿਰ ਉਹ ਜੀ ਤਰੀਕ ਪੱਕੀ ਹੋਈ ਹੈ ਤੇ ਵਿਆਹ ਤੇ। ਪੁੱਤਰ ਫਿਲਟਰ ਜਦੋਂ ਲਾ ਲਈਏ ਨਾ ਉਦੋਂ ਮੈਂ ਵੀ ਬੜਾ ਸੋਹਣਾ ਹੁੰਦਾ, ਸਮਝ ਲੈਣਾ। ਇਹ ਫਿਲਟਰਾਂ ਨੇ ਬੇੜਾ ਗਰਕ ਕੀਤਾ ਹੀ ਬੰਦਿਆਂ ਨੂੰ। ਇਹ ਤਾਂ ਮੇਰਾ ਚੰਨ ਪੁੱਤਰ ਹੈ, ਮੰਨਤਾ ਨਾਲ ਲਿਆ ਹੈ ਮੈਂ। ਅੰਮਾ ਜੀ ਚੰਨ ਤੁਸੀਂ ਵੇਖਿਆ ਨਹੀਂ ਪਹਿਲਾਂ? ਹੈਂ? ਤੇ ਚੰਨ ਜਾਂ ਮਨ ਚੰਨ ਨਹੀਂ ਵੇਖਦੇ ਰਹੇ ਹੋ ਤੁਸੀਂ? ਕਿਹੜੇ ਚੰਨ ਦੀ ਗੱਲ ਕਰਨ ਦੇ, ਜਿਹੜਾ ਸਮਾਨਾਂ ਤੇ ਵੀ ਜਾਂ ਜਿਹੜਾ ਇੱਥੇ? ਨਾ ਜਿਹੜੇ ਸਮਾਨਾਂ ਤੇ ਤਾਰਿਆਂ ਦੇ ਵਿੱਚ ਅੱਛਾ ਉਹ ਚੰਨ ਵੀ ਬੱਦਲਾਂ ਵਾਲਾ। ਹਾਂ ਵਾਹ ਸ਼ਾਦੀ ਹੈ ਮੇਰੀ। ਮਾਵਾਂ ਨੂੰ ਚੰਨ ਹੀ ਨਜ਼ਰ ਆਉਂਦਾ ਜੀ ਹਾਂ ਪੁੱਤਰ, ਜੀ। ਇਹਦੇ 'ਚ ਤੁਹਾਡਾ ਕੋਈ ਕਸੂਰ ਨਹੀਂ। ਤੁਸੀਂ ਇੱਕ ਗੱਲ ਦੱਸੋ। ਅਵੇ ਨਾ ਤੁਹਾਡੇ ਵਾਸਤੇ ਮੈਂ ਗੰਦਲਾਂ ਦਾ ਸਾਗ ਤੇ ਰੋਟੀ ਤੇ ਮੱਖਣ। ਬੜੀ ਮਿਹਰਬਾਨੀ, ਮੈਂ ਖਾ ਲਾਂਗਾ ਹਾਂ ਇਹ। ਜੀ, ਮੈਂ ਕਿ ਠੰਡਾ ਨਾ ਹੋ ਜਾਵੇ। ਨਹੀਂ ਕੋਈ ਨਹੀਂ ਅੱਛਾ ਮੇਰੀ ਗੱਲ ਸੁਣ, ਇਹਦਾ ਮੈਂ ਰੱਖ ਬੈਠੀ ਆ ਵਿਆਹ। ਅੱਛਾ ਜੀ। ਸਾਰਾ ਮਹੱਲਾ ਤੁਹਾਡਾ ਫੈਨ ਹੈ, ਮੰਮੀ ਇਹ ਵੀ। ਹਾਂਜੀ। ਇਹਦੀ ਖੁਆਇਸ਼ ਸੀ ਕਿ ਤੁਸੀਂ ਆਵੋ ਵਿਆਹ ਤੇ। ਲੋਕੀ ਕਹਿੰਦੇ ਸੀ ਜੇ ਤੁਸੀਂ ਬੁਲਾ ਲਵੋ ਨਾ ਅਕਰਮ ਦਾਸ। ਉਹ ਪਤਾ ਕੀ ਜੇ ਡੇਟ ਹੀ ਨਹੀਂ ਇੰਨੀ ਹੁਣੀ ਫਾਰਗ, ਕਿਉਂ ਜੀ ਕੋਈ ਡੇਟ ਫਾਰਗ ਹੈ ਸਾਡੇ ਕੋਲ? ਮੈਨੂੰ ਵੇਖਣੀ ਪੈਣੀ। ਹਾਂ ਨਹੀਂ ਨਾ ਡੇਟ ਨਹੀਂ ਕੋਈ ਫਾਰਗ। ਨਾ ਕਾਕਾ, ਨਾ ਵੀਰਾ, ਨਾ ਭਰਾਵਾ, ਨਾ ਅੱਲਾ ਤੇਰੀ ਜ਼ਿੰਦਗੀ ਕਰੇ, ਅੱਲਾ ਤੈਨੂੰ ਜ਼ਿੰਦਗੀ ਤੰਦਰੁਸਤੀ ਦੇਵੇ, ਅੱਲਾ ਤੈਨੂੰ ਅਰਸ਼ਾਂ ਦੇ ਭਾਗ ਲਾਵੇ। ਮੈਨੂੰ ਆਈ ਨੂੰ ਖਾਲੀ ਮੋੜੀ ਨਾ, ਮੈਂ ਪਰਮਪਾਰ ਨਾਲ ਆਈ ਹੂੰ ਤੇਰੇ ਕੋਲ। ਅੰਮਾ ਜੀ ਨਹੀਂ ਮੋੜਦੇ, ਤੁਹਾਨੂੰ ਕੋਈ ਚੀਜ਼ ਦੇ ਦਿੰਨੇ ਆ, ਕੋਈ ਇੱਥੋਂ ਵੈਸੇ ਤੁਹਾਡੀ ਹੈਲਪ ਕਰ ਦਿੰਨੇ ਆ। ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਤੂੰ ਹੀ ਉੱਥੇ ਵਿਆਹ ਤੇ ਚਾਹੀਦਾ। ਮਸਲਨ ਜੇ ਅਗਰ ਤੂੰ ਵਿਆਹ ਤੇ ਚਲਾ ਜਾਵੇਂ ਨਾ ਹਾਂ। ਭਾਈਆ, ਤੇ ਸਾਡੀ ਬੱਲੇ ਬੱਲੇ ਹੋ ਜਾਏਗੀ। ਇਹਨਾਂ ਦੇ ਕਹਿਣ ਦਾ ਕੀ ਮਤਲਬ ਹੈ? ਇਹਨਾਂ ਦੇ ਕਹਿਣ ਦਾ ਮਤਲਬ ਹੈ ਮੇਰੀ ਸ਼ਾਦੀ ਹੈ ਕਿ ਤੁਸੀਂ ਜਰਾ 10 ਮਿੰਟ ਮੇਰੀ ਸ਼ਾਦੀ 'ਚ ਆ ਜਾਓਗੇ, ਅੱਛਾ। ਬਹਿ ਜਾਓਗੇ, ਤੇ ਜਿਹੜੇ ਮਹਿਮਾਨ ਆਣਗੇ, ਰਿਸ਼ਤੇਦਾਰ ਆਣਗੇ, ਉਹਨਾਂ 'ਚ ਸਾਡੀ ਬਹਿ ਜਾ ਹੋ ਜਾਏਗੀ। ਜਰਾ ਮਿਹਰਬਾਨੀ ਤੁਹਾਡੀ। ਸਾਰਾ ਕੰਮ ਜਿਹੜਾ ਨਾ ਹਾਂਜੀ। ਤੁਹਾਡੀ ਮਰਜ਼ੀ ਦਾ ਅਸੀਂ ਕਰਨਾ ਹੈ। ਜੇ ਤੁਸੀਂ ਕਹੋਗੇ ਨਾ ਚੌਂਕ 'ਚ ਤੰਬੂ ਲਾ ਲਈਏ, ਉੱਥੇ ਲਾ ਲਾਂਗੇ। ਜਾਂ ਜਿੱਥੇ ਵਿਆਹ ਨਹੀਂ ਵੱਡੇ ਲੋਕ ਕਰਦੇ, ਸ਼ਾਦੀ ਹਾਲ ਜੇ ਉਹ ਤੁਸੀਂ ਆਦੀ ਮਰਜ਼ੀ ਦਾ ਕਰਾਣਾ, ਕਿਰਾਇਆ ਬਿੱਲ ਉਹ ਤੁਸੀਂ ਦੇਣਾ ਹੈ, ਉਹ ਤੁਸੀਂ ਆਦੀ ਪਸੰਦ ਦਾ ਕਰਨਾ ਹੈ। ਹੈ ਹਾਂਜੀ। ਉਹ ਮੇਰਾ ਅਮਾ ਕਹਿਣ ਦਾ ਮਤਲਬ ਕਿ ਜਿੱਥੇ ਤੁਸੀਂ ਈਜ਼ੀ ਪਹੁੰਚ ਸਕੋ ਨਾ, ਸ਼ਾਦੀ ਹਾਲ ਜਾਂ ਗਰਾਊਂਡ ਜਾਂ ਜਿੱਥੇ ਤੁਸੀਂ ਕਹੋਗੇ ਉੱਥੇ, ਲੇਕਿਨ ਤੁਸੀਂ ਆਣਾ ਲਾਜ਼ਮੀ ਹੈ। ਤੁਸੀਂ ਤੁਹਾਡੀ ਮਿਹਰਬਾਨੀ, ਇਹ ਵੇਖੋ ਨਾ ਕਰਨਾ, ਤੁਹਾਡੀ ਮਿਹਰਬਾਨੀ। ਚਲੋ ਹਮੇ ਤਾਂ ਆਵੇ ਨਾ, ਮੈਂ ਆਪਣੇ ਯਾਰਾਂ ਦੋਸਤਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਪਾਕਿਸਤਾਨ ਦਾ ਸੁਪਰਸਟਾਰ ਅਕਰਮ ਉਦਾਸ ਸਾਹਿਬ ਆ ਰਹੇ। ਬੜੀ ਮਿਹਰਬਾਨੀ। ਉਹ ਤੁਸੀਂ ਡੇਟ ਲਿਖ ਲੈਣਾ ਇਹਨਾਂ ਦੀ, ਨਹੀਂ ਠੀਕ ਹੈ ਨਾ? 10 ਮਿੰਟ ਲਈ ਹੋਵਾਂਗੇ ਕੋਈ ਗੱਲ ਹਾਂ, ਅੱਲਾ ਤੇਰਾ ਭਲਾ ਕਰੇ। ਤੇ ਜਿਹੜੀ ਤੁਸੀਂ ਰੋਟੀ ਪਸੰਦ ਕਰਦੇ ਜੇ ਨਾ, ਜੀ। ਗੋਸ਼ਤ ਵੱਡਾ ਛੋਟਾ ਮੁਰਗੀ, ਉਹ ਤੁਸੀਂ ਆਪਦੇ ਪਸੰਦ ਦੀ ਪਕਾ ਲੈਣਾ ਤੇ ਆਪ ਹੀ ਪੈਸੇ ਦੇ ਦੇਣਾ। ਮੁਕਾ ਲੈਣਾ ਨਾ ਵੀ ਜਿੰਨੇ ਦੀ ਆਦੀ ਪਸੰਦ ਦੀ ਪਕਾਓਗੇ ਉਹ ਕਿਹੜਾ ਤੁਸੀਂ ਰੋਜ਼ ਦੇਣਾ। ਵਿਆਹ ਹੋਣਾ, ਕਦੀ ਕਦੀ ਤੇ ਹੋਣਾ ਨਾ ਜੀ। ਨਹੀਂ ਵਿਆਹ ਤੁਹਾਡਾ ਹੈ ਤੇ ਮੌਸਮ ਪਸੰਦ ਦੀ ਮੈਂ ਕਰਕੇ ਪਕਵਾਵਾਂ ਮੈਂ, ਤੇ ਵੈਸੇ ਵੀ ਮੈਂ ਦਿਆਂ। ਓਏ ਅੱਲਾ ਤੁਹਾਨੂੰ ਬਹੁਤਾ ਦੇਗਾ, ਅੱਲਾ ਨੇ ਤੁਹਾਨੂੰ ਦਿੱਤਾ। ਜ਼ਿੰਦਗੀ ਕਰੇ ਜੋ ਮੇਰੀ ਪਸੰਦ ਸੀ ਨਾ, ਮੇਰੀ ਪਸੰਦ ਸਾਗ ਹੀ ਸੀ,
ਕੁਝ ਮੈਂ ਖਾ ਲੈਣਾ, ਕੁਝ ਫਰੀਜ਼ ਕਰ ਦੇਣਾ। ਨਹੀਂ, ਨਹੀਂ। ਇਹਨੂੰ ਕਰ ਦਾਂ ਮੈਂ ਵਿਆਹ ਵਾਲੇ ਦਿਨ ਹੀ ਖਾ ਲਾਂਗਾ, ਤੁਹਾਡੀ ਯਾਦ ਮੈਨੂੰ ਆਏਗੀ, ਮੈਂ ਵੈਸੇ ਹੋਵਾਂਗਾ ਨਾ ਤੁਹਾਡੇ ਨਹੀਂ ਕੋਲ। ਨਹੀਂ ਮੇਰੀ ਗੱਲ ਬੜੀ ਪੂਰੀ ਆਸਾਂ ਗੱਲ ਉਮੀਦਾਂ ਸੁਣੋ। ਲੈ ਕੇ ਆਏ ਆ, ਸਾਡਾ ਦਿਲ ਨਾ ਤੋੜਨਾ। ਕਿਹੜੀਆਂ ਆਸਾਂ ਉਮੀਦਾਂ? ਰੋਟੀ ਲੈ ਕੇ ਆਏਗਾ, ਰੋਟੀ ਚੁੱਕ ਤੇ ਆਪਣੀ ਨਿਕਲੇ। ਨਹੀਂ, ਨਹੀਂ। ਚੱਲ ਸ਼ਾਬਾਸ਼ ਨਿਕਲੇ। ਤੇਰੀ ਮਿਹਰਬਾਨੀ, ਘਰ ਆਇਆਂ ਦੀ ਗੱਲ ਸੁਣੀ ਦੀ ਹੁੰਦੀ ਜੀ, ਏ। ਗੱਲ ਸੁਣਾਓ, ਮੇਰੀ ਗੱਲ ਗੱਲ ਸੁਣੋ, ਸੁਣਾਓ। ਪੂਰੀ ਗੱਲ ਹੌਸਲੇ ਨਾਲ ਸੁਣ ਹਾਂਜੀ। ਲਓ। ਮੈਂ ਕਹਿੰਨੀ ਆ ਕਿ ਸ਼ਰੀਕੇ ਬਲਾਦਰੀ ਚ ਅਸੀਂ ਕਹਿ ਬੈਠੇ ਆ ਹਾਂਜੀ। ਕਿ ਉਹ ਆਣਗੇ ਜ਼ਰੂਰ। ਹਾਂਜੀ। ਮੈਂ ਆਈ ਆ ਮੇਦਾਵੇ ਨਾਲ, ਤੁਸੀਂ ਆਓ। ਹਾਂਜੀ। ਤੁਹਾਡੀ ਫਰੰਟ ਤੇ ਤਸਵੀਰ ਮੈਂ ਤੁਹਾਡੀ ਲਾਣੀ। 7 ਦਿਨ ਦਾ ਤੂੰ ਉੱਥੇ ਵਿਆਹ ਰੱਖਣਾ। ਨਹੀਂ ਜੀ, ਨਹੀਂ ਨਹੀਂ ਮੇਰੀ ਫੋਟੋ ਕਾਹਦੇ ਲਈ ਲਾਣੀ ਹੈ ਦੱਸ ਤਾਂ ਸਹੀ। ਮੇਰਾ ਕਹਿਣ ਦਾ ਮਹੱਲੇ 'ਚ ਸਾਡੀ ਸਰ ਇੱਜ਼ਤ ਬਣ ਜਾਏਗੀ ਤੁਹਾਡੇ ਆਉਣ ਨਾਲ। ਅੱਲਾ ਨੇ ਤੁਹਾਨੂੰ ਨਹੀਂ ਇੰਨੀ ਨਹੀਂ ਇੱਜ਼ਤ ਫੋਟੋ ਦਿੱਤੀ ਹੈ। ਸ਼ੋਟੋ ਕੋ ਨਹੀਂ ਅੰਮਾ ਜੀ, ਵੇਖੋ ਸਾਡਾ ਚਲੋ ਭਰਾ ਹੈ, ਅਸੀਂ ਆ ਜਾਾਂਗੇ, ਕੋਈ ਗੱਲ ਨਹੀਂ। ਨਹੀਂ, ਅਸੀਂ ਸ਼ਾਦੀ ਦੀ ਮੂਵੀ ਵੀ ਬਣਾਉਣੀ ਹੈ ਅੱਛਾ। ਤੇ ਉੱਥੇ ਫਰੰਟ ਤੁਸੀਂ ਅੱਗੇ ਆਣਾ ਹੈ। ਤੁਸੀਂ ਜ਼ਿਆਦਾ, ਤੁਹਾਡਾ ਮੂੰਹ ਅਸੀਂ ਅੱਗੇ ਕਰਨਾ ਹੈ ਕਿ ਬਲਾਦਰੀ ਵਾਲੇ ਵੇਖਣ ਤੇ ਸਾਡੀ ਬੱਲੇ ਬੱਲੇ ਹੋ ਜਾਵੇ। ਦੂਸਰੀ ਗੱਲ ਨਹੀਂ ਇਹ ਕੋਈ ਗੱਲ ਨਹੀਂ, ਜਦੋਂ ਮੈਂ ਆਵਾਂਗਾ ਉਦੋਂ ਤੁਸੀਂ ਵੀਡੀਓ ਸ਼ੁਰੂ ਕਰ ਲਿਓ। ਹਾਂ। ਜਦੋਂ ਤੱਕ ਮੈਂ ਨਿਕਲਾਂਗਾ ਉਦੋਂ ਤੱਕ ਹਾਂ, ਉਹ ਤੇ ਗੱਲ ਠੀਕ ਹੈ। ਜਦੋਂ ਤੁਸੀਂ ਆਓਗੇ ਤੇ ਕੈਮਰਾ ਚੱਲੇਗਾ। ਹਾਂਜੀ। ਮੇਰਾ ਮਤਲਬ ਇਹ ਕਿ ਕੈਮਰਾ ਖੁੱਲੇ ਤੇ ਤੁਹਾਡੀ ਫੋਟੋ ਅੱਗੇ। ਜੇ ਕਿਸੇ ਨੂੰ ਰੋਟੀ ਖਵਾਣੀ ਹੈ ਤੇ ਤੁਸੀਂ ਖਲੋਤੇ, ਤੁਹਾਡੀ ਫੋਟੋ ਅੱਗੇ। ਜੀ, ਜੀ। ਜੇ ਤੁਸੀਂ ਪੈਸੇ ਦਿੰਦੇ ਪਏ ਦੇਗਾ ਨਾਲ, ਤੁਹਾਡੀ ਫੋਟੋ ਅੱਗੇ। ਹਾਂਜੀ। ਮੁੰਡੇ ਨਾਲੋਂ ਤੁਹਾਡੀ ਪਹਿਲੇ ਫੋਟੋ ਕਲੋਜ਼ ਦੇ ਵਿੱਚ ਆਣੀ ਚਾਹੀਦੀ ਹੈ। ਸਾਰੀ ਬਲਾਦਰੀ ਮੱਲੇ ਵਾਲਿਆਂ ਨੂੰ, ਜਿਹੜੀ ਅਸੀਂ ਇਹ ਤਸਵੀਰ ਛੱਡਾਂਗੇ ਨਾ, ਤਸਵੀਰਾਂ ਤੇ ਮੂਵੀ ਲੋਕ ਵੇਖਣਗੇ ਤਾਂ ਸਾਡੀ ਇੱਜ਼ਤ ਹੋਰ ਬਣੇਗੀ ਤੇ ਤੁਹਾਡੀ ਤਸਵੀਰ ਵੱਡੀ ਅੱਗੇ ਰੱਖਣੀ ਅਸੀਂ। ਜਦੋਂ ਤੁਸੀਂ ਸਲਾਮੀ 5 ਲੱਖ ਦੇਣੀ ਹੈ ਨਾ ਉੱਠ ਕੇ ਪਹਿਲੇ ਮੁੰਡੇ ਨੂੰ ਅਰੇ ਜਵਾਨ ਨੂੰ, ਤੇ ਉਦੋਂ ਦੁਨੀਆ ਕਹੇਗੀ ਵਾਹ ਬਈ ਵਾਹ, ਕਿੱਡਾ ਤਾਲੁਕਾਤ ਹੈ ਮੁੰਡੇ ਦਾ। ਅਕਰਮਦਾਸ ਸਾਹਿਬ ਸਟਾਰ ਨਾਲ 5 ਲੱਖ ਰੁਪਏ ਦਿੰਦਾ। 10 ਵੀ ਲੋਕੀ ਸਾਰੇ 50,000 ਦੇਤਾ, 20,000 ਦੇਤਾ, 10। ਇਹ ਤਾਂ ਸਾਰੀ ਆਮ ਦੁਨੀਆ ਵੀ ਦਿੰਦੀ। ਤੁਹਾਡੇ ਵਾਸਤੇ ਨਕਾਤੀ ਤੁਸੀਂ ਇੰਨੇ ਕੁ ਦਿਓ। ਤੁਸੀਂ 5 ਲੱਖ ਦਿਓਗੇ, ਸਾਡੀ ਵੀ ਇੱਜ਼ਤ ਤੇ ਤੁਹਾਡੀ ਵੀ ਇੱਜ਼ਤ। ਇਹ ਤੁਹਾਡੇ ਮਸਾਏ ਨੇ? ਅੰਮਾ ਜੀ। ਇਹ ਤੁਹਾਡੇ ਮਸਾਏ ਨੇ ਨਾ? ਜੀ ਜੀ ਮੇਰੇ। ਤੁਹਾਡਾ ਘਰ ਸਸਤਾ ਹੈ ਜਾਂ ਇਹਨਾਂ ਦਾ ਸਸਤਾ? ਉਹ ਮੈਂ ਘਰ ਮੁੱਲ ਲੈ ਕੇ ਤੁਹਾਡੀ ਮਸਾਇਆ ਵੀ ਤੇ ਖਤਮ ਕਰਾਂ। ਤੈਨੂੰ ਹਿਜਾ ਨਹੀਂ ਹੁੰਦੀ, ਇਹਨਾਂ ਨੂੰ ਕਿੱਥੇ ਲੈ ਕੇ ਆ ਗਿਆ ਹੈ? ਉਹ ਭੈਣ ਜੀ ਆਪਣੇ ਭਰਾ ਨੂੰ ਕਿਸੇ ਨੂੰ ਅੱਗੇ ਲਾਓ, ਉਹ ਸਲਾਮੀ ਦਵੇ। ਆਪਣੇ ਭਰਾ ਨੂੰ ਅੱਗੇ ਲਾਓ, ਉਹ ਰੋਟੀ ਪਕਵਾਏ। ਆਪਣੇ ਭਰਾ ਨੂੰ ਅੱਗੇ ਲਾਓ, ਉਹ ਬੰਦਿਆਂ ਨੂੰ ਮਿਲੇ। ਨਾ ਨਾ, ਸਾਡੇ ਵਾਸਤੇ ਤੁਸੀਂ ਜੇ ਉਹਦੇ ਤੋਂ ਥੱਲੇ ਨਾ ਲਾ ਤੋ। ਹੁਣ ਤੁਸੀਂ ਜੇ ਮੇਰਾ ਖੁਸ਼ ਨਹੀਂ ਸਾਰਾ ਹੈਗੇ? ਕੁਝ। ਮੇਰੇ ਵਿਆਹ ਤੋਂ ਖੁਸ਼ ਨਹੀਂ ਹੈਗੇ ਤੁਸੀਂ? ਉਹ ਮੇਰਾ ਤੈਨੂੰ ਕਿਹੜਾ ਕੋਈ ਰਿਸ਼ਤੇਦਾਰ ਹੈ? ਇੰਨੇ ਤੁਹਾਡੇ ਡਰਾਮੇ ਵੇਖੇ, ਫਿਲਮਾਂ ਵੇਖੀਆਂ ਤੁਹਾਡੀਆਂ। ਉਹ ਭਾਈ ਤੁਸੀਂ 10 ਮਿੰਟ ਲਈ ਨਹੀਂ ਆ ਸਕਦੇ? ਉਹ ਫਿਲਮਾਂ ਵੇਖੀਆਂ ਜਾਂ ਡਰਾਮੇ ਵੇਖੇ, ਮੈਂ ਤਾਂ ਨਹੀਂ ਤੁਹਾਨੂੰ ਕਿਹਾ ਕਿ ਵੇਖੋ ਜਾਂ ਇੰਜ ਕਰੋ। ਅਸੀਂ ਟਾਈਮ ਜ਼ਾਇਆ ਕਰਕੇ ਤੁਹਾਡੇ ਫੈਨ ਆ ਅਸੀਂ। ਨਹੀਂ ਠੀਕ ਹੈ ਫੈਨ ਹੋ, ਲੇਕਿਨ ਮੈਂ ਤੁਹਾਨੂੰ ਕਿਹਾ ਕਿ ਮੈਂ ਵਿਆਹ ਤੇ ਚੱਕਰ ਲਾ ਲਾਂਗਾ। 5 ਲੱਖ ਰੁਪਇਆ ਸਲਾਮੀ ਮੈਂ ਯਾਰ। ਅੱਜ ਮੇਰਾ ਬੰਦਾ ਜੀ ਨਾ ਹੁੰਦਾ ਤੇ ਉਹ ਤੁਹਾਡੇ ਨਾਲ ਗੱਲ ਕਰਦਾ। ਮੈਂ ਹੁਣ ਤੁਹਾਡੇ ਕੋਲ ਪਰਮ ਆ ਵੇਖਣਾ, ਤੁਹਾਡੇ ਵਾਸਤੇ ਸਾਗ ਬਣਾ ਕੇ ਲਿਆਈਆਂ, ਮੱਖਣ ਲਿਆਈਆਂ, ਨਾਲ ਮੱਕੇ ਦੀਆਂ ਰੋਟੀਆਂ ਇਹ ਤੁਸੀਂ ਲਵਾਈਆਂ। ਲੈ ਜਾਓ, ਮੈਂ ਇਹ ਖਾ ਕੇ ਤੇ ਮੈਂ ਜੋ ਕਰੋੜ ਰੁਪਈਆ 1.5 ਕਰੋੜ ਲਾ ਕੇ ਇਹਦਾ ਵਿਆਹ ਕਰਨਾ, ਫਾਇਦਾ ਮੈਨੂੰ। ਅੱਲਾ ਨੇ ਤੁਹਾਨੂੰ ਕਿੰਨਾ ਦਿੱਤਾ? ਇਹ ਹੁਣ ਤੁਸੀਂ ਮੇਰਾ ਇਹ ਕੰਮ ਸਾਰਾ ਕਰਨਾ ਹੈ। ਸਾਰੀ ਬਰਾਦਰੀ ਦੇ ਵਿੱਚ ਤੁਸੀਂ ਅੱਗੇ ਅੱਗੇ ਰਹਿਣਾ ਹੈ। ਤੇ ਤੁਸੀਂ ਵੀ ਅੱਲਾ ਕੋਲੋਂ ਮੰਗੋ, ਤੁਹਾਡੀ ਬਣ ਨਹੀਂ ਆਉਂਦੀ ਅੱਲਾ ਨਾਲ। ਨਹੀਂ। ਤੁਹਾਨੂੰ ਹਿਜਾ ਨਹੀਂ ਆਉਂਦੀ? ਉਹ ਤੁਸੀਂ ਲੋਕਾਂ ਕੋਲੋਂ ਮੰਗਦੇ ਨਾ, ਫਿਰਦੇ ਹੋ। ਨਾ, ਨਾ, ਉਹ ਨਾ। ਮੁੰਡਾ ਜੰਮਿਆ, ਮੁੰਡਾ ਮੇਰੇ ਲਈ ਜੰਮਿਆ ਤੁਸੀਂ। ਨਾ ਨਾ, ਐਵੇਂ ਨਾ ਗੱਲਾਂ ਕਰੋ। ਮੇਰਾ ਦਿਲ ਹਾਏ ਹਾਏ। ਅੰਮੀ ਮੇਰੇ ਅੰਮੀ ਇਹਨੂੰ ਐਮਰਜੈਂਸੀ ਲੈ ਜਾ, ਤੇਰਾ ਵਿਆਹ ਵੀ ਰੁਕ ਜਾਣਾ ਹੀ। ਨਹੀਂ ਅੰਮਾ ਮੇਰੀ ਤੁਹਾਡੇ ਤੇ ਪੈ ਜਾਣੀ ਹੈ। ਦਵਾ ਦਵ ਹਾਂ ਕਰਦੇ ਹੋ ਤੁਹਾਡੀ ਬੇਇੱਜ਼ਤੀ। ਵੀਰਾ ਆਓਗੇ ਖੈਰ ਹੋ ਜੇ, ਇਹਨੂੰ ਚੁੱਕ ਤੇ ਉੱਥੇ ਬੈੱਡ ਤੇ ਕਿਤੇ ਪਾ। ਨਾ। ਇਹਨੂੰ ਹਿਜਾ ਨਹੀਂ ਆਉਂਦੀ ਪਈ। ਓਏ ਇਹਨੂੰ ਜਾਣ ਦੇ, ਤੇਰੇ ਪਿਓ ਕੋਲ ਚਲੀ ਜਾਏਗੀ ਨਾ, ਉੱਥੇ ਦੋਵੇਂ ਜੀ ਸਲਾਹ ਕਰਕੇ ਤੇਰੇ ਦਿਨ ਰੱਖ ਲੈਣੇ। ਨਾ ਵੀਰਾ, ਦਿਲ ਤੋੜਨ ਵਾਲੀਆਂ ਗੱਲਾਂ ਨਾ ਕਰਨ। ਮੈਂ ਤਾਂ ਪਹਿਲੇ ਬੜੀ ਕਮਜ਼ੋਰ ਆ, ਮਾੜੀ ਔਰਤ ਆ। ਤੁਸੀਂ 5 ਲੱਖ ਪਾਓਗੇ ਨਾ ਸ਼ਰੀਕੇ 'ਚ, ਅੱਗ ਲੱਗ ਜਾਏਗੀ ਅੱਗ। ਕਿ ਅਕਰਮਦਾਸ ਸਾਹਿਬ ਸਟਾਰ ਨੇ ਇਹਨਾਂ ਨੂੰ 5 ਲੱਖ ਮੁੰਡੇ ਨੂੰ ਸਲਾਮੀ ਦਿੱਤੀ, ਰਜਮਾਨ ਨੂੰ। ਹੈ ਕਿੰਨੀ ਸਾਡੀ ਇੱਜ਼ਤ ਬਣੇਗੀ। ਬੜੀ ਇੱਜ਼ਤ ਬਣੀ। ਤੁਸੀਂ ਕਿਰਾਏ ਤੇ ਰਹਿੰਦੇ ਹੋ ਜਾਂ ਆਪਣਾ ਘਰ? ਨਹੀਂ, ਕਿਰਾਏ ਤੇ ਹੀ ਆ। ਅੱਛਾ ਅੱਛਾ। ਹਾਂ, ਕਿਰਾਏ ਤੇ ਹੀ ਆ। ਤੇ ਤੁਸੀਂ ਜੇ ਤੁਸੀਂ ਕਹੋ ਕਿ ਇੱਥੇ ਤੁਹਾਡੇ ਕੋਲ ਕੋਈ ਹੈ ਤੇ ਅਸੀਂ ਇੱਥੇ ਆ ਜਾਾਂਗੇ। ਅੱਲਾ ਤੁਹਾਡੀ ਖੈਰ ਕਰੇ, ਤੁਸੀਂ ਉੱਥੇ ਹੀ ਰਹੋ। ਠੀਕ ਹੈ ਜੀ। ਅੱਜ ਤੋਂ ਬਾਅਦ ਤੂੰ ਵੀ ਪੁੱਤਰ ਛੁੱਟੀ ਕਰ ਤੇ ਆਪਣੇ ਮਸਾਏ ਰੱਖ। ਮੇਰੇ ਨਾਲ ਤੇਰਾ ਕੋਈ ਤਲਕ ਨਹੀਂ ਅੱਜ ਤੋਂ ਬਾਅਦ। ਤੁਹਾਡੀ ਮਿਹਰਬਾਨੀ, ਖੁਸ਼ੀਆਂ ਦਾ ਟਾਈਮ ਹੈ, ਤੁਸੀਂ ਉਹਨੂੰ ਨੌਕਰੀ ਤੋਂ ਕੱਢ ਰਹੇ ਹੋ। ਤੁਸੀਂ ਸਿਰਫ 10 ਮਿੰਟ ਲਈ ਆਉਣਾ, ਕੀ ਹੋ ਗਿਆ ਉਹ ਤੁਹਾਨੂੰ? 10 ਮਿੰਟ ਲਈ ਤੂੰ ਕਹਿਣ ਡਿਆ ਨਾ, ਉਹ ਤੇਰੀ ਮਾਂ ਕਹਿਣ ਡਈ ਸਾਰੇ ਕੰਮ ਤੂੰ ਕਰਨੇ ਨੇ। ਵੇ ਵੀਰਾ, ਮੇਰਾ ਕੋਈ ਵੀਰ ਨਹੀਂਗਾ। ਜੇ ਅੱਜ ਮੇਰਾ ਵੀਰ ਹੁੰਦਾ ਨਾ ਤੇ ਘਰ ਆਈ ਭੈਣ ਨੂੰ ਕਦੀ ਉੱਚੀ ਬੋਲਦਾ ਨਾ ਤੇ ਕਦੀ ਠੁਕਰਾਉਂਦਾ ਨਾ। ਅੱਲਾ ਗਵਾਹ, ਤੂੰ ਹੀ ਮੇਰਾ ਵੀਰ। ਖਰੇ ਅੱਲਾ ਨੇ ਇਸ ਲਈ ਨਹੀਂ ਦਿੱਤਾ ਤੇਰੇ। ਜੇ ਹੁੰਦਾ ਤੇ ਤੂੰ ਉਹਨੂੰ ਇਸ ਲਈ ਸਤਾ ਮਾਰ ਦੇਣਾ। ਤੇ ਵਿਆਹ ਤੇ ਤੈਨੂੰ ਹੁਣ ਆਣਾ ਹੀ ਪੈਣਾ ਹੈ। ਤੂੰ ਮੈਨੂੰ ਭੈਣ ਜੀ ਕਹਿਤਾ, ਮੈਂ ਤੈਨੂੰ ਵੀਰ ਕਹਿਤਾ। ਇਹ ਸਾਡੇ ਧਰਮ ਦੇ ਰਿਸ਼ਤੇ ਬਣ ਗਏ ਨੇ, ਇਹ ਟੁੱਟ ਨਹੀਂ ਸਕਦੇ। ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਮਾਫ ਕਰ ਦਿਓ। ਨਹੀਂ, ਮਾਫੀ ਅੱਲਾ ਕੋਲ ਮੰਗੀ ਦੀ, ਕਿਸੇ ਬੰਦੇ ਕੋਲੋਂ ਨਹੀਂ ਮੰਗੀ ਦੀ। ਨਾਲੇ ਤੂੰ ਗੁਨਾਹ ਹੀ ਵੀਰਾ ਕੀ ਕੀਤਾ? ਤੁਸੀਂ ਮੇਰੇ ਨਾਲ ਫਰੈਂਡ ਤੇ ਬਹਿ ਕੇ ਜਾਣਾ ਗੱਡੀ ਤੇ।
ਅੱਛਾ ਜੀ, ਹਾਂਜੀ ਵੱਡੀ ਗੱਡੀ। ਗੱਡੀ ਕਿਹੜੀ ਕਰਾਈ ਤੁਸੀਂ? ਵੱਡੀ ਗੱਡੀ ਕੀ ਕਰਾਂ, ਇਹ ਜਿਹੜੀ ਥੱਲੇ ਖਲੋਤੀ ਪਰਾਡੋ ਇਹ ਕਿਹਦੀ ਹੈ? ਆਪਣੀ ਹੈ? ਲੋ ਅੰਮਾ ਇਹ ਵੀ ਟੈਨਸ਼ਨ ਮੁੱਕ ਗਈ। ਆਏ ਲੱਲਾ ਇਹਦੇ ਤੇ ਚੱਲਾਂਗੇ, ਇਹਨੂੰ ਸਜਾਵਾਂਗੇ, ਫੁੱਲ ਪੱਤੀਆਂ ਇਹਦੇ ਤੇ ਹੀ ਲਾਵਾਂਗੇ ਅਸੀਂ, ਤੇ ਤੁਸੀਂ ਫਰੰਟ ਤੇ ਬਹਿਣਾ ਮੇਰੇ ਨਾਲ, ਗੱਡੀ ਤੁਸੀਂ ਚਲਾਣੀ ਹੈ, ਤੁਹਾਡੇ ਨਾਲ ਮੈਂ ਬਹਿਣਾ, ਤੇ ਕਿੰਨਾ ਮਜ਼ਾ ਆਣਾ ਤੇਰੇ ਉਦਾਸ ਸਾਹਿਬ ਮੇਰੇ ਨਾਲ ਗੱਡੀ। ਅੰਮਾ ਹੱਥ ਅੱਛਾ ਮੇਰੀ ਗੱਲ ਸੁਣੋ, ਇੱਕ ਗੱਲ ਹੋਰ ਮੈਨੂੰ ਯਾਦ ਆ ਗਈ ਜੇ, ਇਹ ਜਦੋਂ ਆਣਗੇ ਨਾ ਸਾਰੇ ਮਿਲਣੀ ਵਾਲੇ ਰਿਸ਼ਤੇਦਾਰ ਸਾਰੇ ਬਹਿਣਗੇ, ਤੇ ਐਵੇਂ ਕੋਈ 10 ਤੋਲੇ ਦਾ ਨਾ ਅਗਰ ਝੁਮਕੇ ਬਣਵਾ ਲਿਆਵਾਂਗੇ ਨਾ, ਤੇ ਮੇਰੇ ਕੰਨਾਂ 'ਚ ਜਦੋਂ ਪਾਏਗਾ ਨਾ ਆਪਣੇ ਹੱਥਾਂ ਨਾਲ, ਤੇ ਮੈਂ ਐਂ ਕਰਕੇ ਬਵਾਂਗੀ, ਤੇ ਲੋਕੀ ਤਾਂ ਸੜ ਪੁੱਜ ਜਾਣਗੇ ਕਿ ਅਕਰਮ ਦਾਸ ਸਾਹਿਬ ਸਟਾਰ ਨੇ ਵੇਖ ਪੀਨੋ ਕਪੱਤੀ ਦੇ ਕੰਨਾਂ 'ਚ ਝੁਮਕੇ ਸੋਨੇ ਦੇ ਪਾਏ ਐਡੇ ਐਡੇ ਵੱਡੇ। ਨਹੀਂ ਤੇ ਜੇ ਤੁਹਾਡੀ ਗੱਲ 'ਚ ਮੈਂ ਰੱਸਾ ਪਾ ਦਾਂ ਹੈਂ ਤੇ ਖਿੱਚ ਲਾਂ ਧਰੂਆਂ ਤੁਹਾਨੂੰ, ਤੇ ਲੋਕੀ ਇਹ ਵੀ ਕਹਿਣਗੇ ਕਿ ਕਰਮਦਾਸ ਨੇ ਰੱਸਾ ਪਾ ਕੇ ਖਿੱਚਿਆ, ਉਹ ਨਾ ਤੇਰਾ ਤਲਕ ਨਾ ਵਾਸਤਾ, ਮੇਰੇ ਮਗਰੋਂ ਕਿਉਂ ਨਹੀਂ ਲੈਂਦੇ ਤੁਸੀਂ? ਮੈਂ ਵੀਰ ਕਹਿ ਬੈਠੀ ਹਾਂ ਤੇ ਸਮਝਾਏ ਉਹਦੇ ਹੋ ਤੁਸੀਂ, ਉਹਨੂੰ ਵੀਰ ਕਹੋ, ਪੁੱਤਰ ਕਹੋ, ਤੂੰ ਮੈਨੂੰ ਕੁਛ ਵੀ ਨਾ ਕਹੋ। ਮੈਂ ਜਦੋਂ ਟੀਵੀ ਤੇ ਆਵਾਂ ਨਾ ਤੂੰ ਸਾਈਡ ਤੇ ਹੋ ਜਾਇਆ ਕਰ, ਜਾਂ ਟੀਵੀ ਬੰਦ ਕਰ ਦਿਆ। ਅਸੀਂ ਬੰਦ ਹੀ ਨਹੀਂ ਕਰ ਸਕਦੇ, ਸਾਡੇ 'ਚ ਹੌਸਲਾ ਹੀ ਨਹੀਂ ਹੈਗਾ, ਅਸੀਂ ਤੁਹਾਡੇ ਦਿਲੋਂ ਜਾਨ ਦਾ ਫੈਨ ਆ। ਜੋ ਕੰਮ ਕਰੋ ਯਾਰ। ਤਲਕ ਬਣਾਏ ਐਵੇਂ ਵੀਰਾ, ਫਿਰ ਇਹੀ ਹੁੰਦਾ ਹੀ ਅੰਮਾ, ਮੈਂ ਤੈਨੂੰ ਕਿਹਾ ਨਾ, ਅੱਜ ਮੇਰਾ ਅੱਲਾ ਵੀਰ ਵੱਡਾ ਹੁੰਦਾ। ਬੰਦਾ ਬਣਾ ਦਿੰਦਾ, ਲੇਕਿਨ ਦਿਲ ਨਹੀਂ ਹੁੰਦਾ, ਹੌਸਲਾ ਨਹੀਂ ਹੁੰਦਾ। ਕੋਈ ਗੱਲ ਨਹੀਂ, ਹੌਸਲਾ ਕਰ। ਕਰੋੜਾਂ ਰੁਪਈਆ ਸਾਡੇ ਤੇ 1.5-2 ਕਰੋੜ ਨਹੀਂ ਲਾ ਸਕਦੇ। ਰਹਿਮ ਦੇ ਲੈ ਬੰਦਾ, ਰਹਿਮ ਦੇ ਲੈ, ਵੇਖਦਾ ਨਹੀਂ ਟੀਵੀ 'ਚ ਕਿੰਨਿਆਂ ਨੂੰ ਹੌਸਲੇ ਦਿੰਦਾ। ਬੜੀ ਮਿਹਰਬਾਨੀ ਤੁਹਾਡੀ, ਤੁਸੀਂ ਜੋ ਕਹੋਗੇ ਮੈਂ ਕਰਾਂਗਾ, ਠੀਕ ਹੈ ਅੱਛਾ ਨਾ? ਜੀ। ਹਾਂ ਜੋ ਆ ਮਰਜ਼ੀ ਜਾਏਗਾ। ਕਹੋਗੇ ਮੰਨ ਗਏ ਜੀ, ਲਾਂਗੇ। ਹੈਂ, ਆ ਜਾਏਗਾ ਨਾ? ਹਾਂਜੀ ਹਾਂਜੀ। ਇਹ ਤੇਰੇ ਵਾਸਤੇ ਸਾਗ ਲਿਆਂਦਾ। ਨਹੀਂ ਨਹੀਂ ਇਹ ਤੁਸੀਂ ਲੈ ਜਾਓ। ਨਹੀਂ, ਇਹ ਰੱਖੋ, ਰੱਖੋ। ਨਹੀਂ, ਤੁਸੀਂ ਲੈ ਜਾਓ, ਖਾਵੇਂਗਾ ਪਤਾ ਤੇ ਯਾਦ ਕਰੇਗਾ। ਨਹੀਂ, ਮੈਂ- ਮੇਰੇ ਹੱਥਾਂ ਦੇ ਤੂੰ ਕਹੇਗਾ ਪੀਨੋ ਕਪੱਤੀ ਨੇ ਕੋਈ ਸਾਗ ਲਿਆਂਦਾ ਹੈ। ਮੈਂ ਕਹਿੰਦਾ ਬਣਾ- ਜਿੰਨੀਆਂ ਤੁਸੀਂ ਜ਼ਿੰਮੇਵਾਰੀਆਂ ਪਾਤੀਆਂ ਮੈਂ ਵੈਸੇ ਹੀ ਤੁਹਾਨੂੰ ਯਾਦ ਕਰਦੇ ਆਏ ਰਹਿਣਾ। ਰਿਸ਼ਤੇਦਾਰੀਆਂ ਬਣ ਜਾਣ। ਇਹ ਦੇਖੋ ਇਹ ਦੇਸੀ ਘਿਓ ਤੇ ਪਿਆ ਹੈ, ਇਹ ਜਦੋਂ ਤੁਸੀਂ ਪਹਿਲੀ ਬੁਰਕੀ ਲਾਉਣੀ ਹੈ ਤੇ ਤੁਹਾਡੀ ਧੁੰਨੀ ਤੱਕ ਠੰਡ ਪੈਣੀ ਹੈ, ਯਕੀਨ ਕਰੋ। ਤੁਹਾਡੀ ਖੈਰ ਹੋ ਜਾਏ, ਤੁਸੀਂ ਲੇਕਿਨ ਜਾਓ। ਤੁਸੀਂ ਵਿਆਹ ਤੇ ਆਉਣਾ ਹੈ। ਮੈਂ ਆਵਾਂਗਾ, ਹਾਂਜੀ, ਹਾਂਜੀ। ਨਾਲ ਲੈ ਕੇ ਆਣਾ, ਮੈਂ ਤੈਨੂੰ ਦੱਸਾਂ। ਵਾਦਾ ਹੈ ਨਾ, ਪੱਕਾ ਵਾਦਾ ਹੈ ਨਾ, ਹਾਂ, ਇਹ ਤੁਸੀਂ- ਭੈਣਾ ਭਰਾਵਾਂ ਵਾਲਾ ਵਾਦਾ ਹੈ ਨਾ। ਮੈਂ ਕਹਿੰਦਾ ਵਾਦਾ ਜਦੋਂ ਕਹਿ ਵੀ ਦਿੱਤਾ ਜਾ। ਲਓ ਜੀ ਭਾਈ, ਬੜੀ ਮੈਂ ਕਹਿੰਦਾ ਮਿਹਰਬਾਨੀ। ਖੁਸ਼ੀਆਂ ਤੁਸੀਂ ਮਾਰਨਾ, ਠੀਕ ਹੈ। ਤੁਸੀਂ ਸਾਡਾ ਦਿਲ ਜਿੱਤ ਲਿਆ, ਤੁਸੀਂ ਆਣਾ ਲਾਜ਼ਮੀ। ਜੀ ਜੀ ਹੈਂ? ਬਣਾਵਾ ਨਾ ਲਾਜ਼ਮੀ ਆਣਾ। ਆਵਾਂਗੇ। ਓਏ ਭਲਾ ਹੋਵੇ ਪਤਾ ਨਿਕਲਣ ਵਾਲੀ ਗੱਲ ਕਰ, ਕਿਤੇ ਲਾਉਣ ਭੁੱਲਣਾ ਨਾ। ਅੱਛਾ ਨਹੀਂ, ਨਹੀਂ, ਮੈਂ- ਸੋਨੇ ਦੇ ਕਾਂਟੇ ਮੇਰੇ ਝੁਮਕੇ, ਉਹ ਲੈ ਕੇ 5 ਲੱਖ ਸਲਾਮੀ, ਹਾਂਜੀ, ਉਹ ਰੋਟੀ ਜਿਹੜੀ ਪਕਾਣੀ ਉਹਦੇ ਪੈਸੇ ਹਾਂਜੀ। ਆ ਮਿਲਣੀ, ਇਹ ਸਾਰਾ ਕੁਝ ਤੁਸੀਂ ਇਸ ਤਰ੍ਹਾਂ ਜ਼ਿੰਮੇਵਾਰੀ ਨਾਲ ਹਰ ਕਰਨਾ। ਸ਼ੈ ਮਿਲੇਗੀ, ਲੋਕਾਂ ਨੂੰ ਪਤਾ। ਮਸਾਇ ਤੇਰੇ ਨਾ ਪੁੱਤਰੇ ਨੂੰ ਛੱਡ ਕੇ ਮਿਹਰਬਾਨੀ ਤੁਹਾਡੀ, ਖੈਰ ਹੋ ਅੱਲਾ ਜਾਏ ਤੁਹਾਡਾ ਤੁਹਾਡੀ, ਭਲਾ ਹਾਂਜੀ, ਕਰੇ। ਬੜੀ ਆਣਾ ਮਿਹਰਬਾਨੀ। ਜ਼ਰੂਰ। ਹਾਂਜੀ, ਹਾਂਜੀ। ਹਾਂ ਮੈਂ ਆ ਜਾਣਾ ਜੀ। ਲੈ ਫੋਨ ਤਾਂ ਫੜ ਲਾਵੇ ਆਪਦਾ। ਹਾਂ ਮਿਹਰਬਾਨੀ ਤੁਹਾਡੀ, ਅੱਲਾ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਦੇਵੇ, ਅੱਲਾ ਖੈਰ ਕਰੇ। ਅੱਲਾ ਤੁਹਾਨੂੰ ਭੈਣਾ, ਅੱਖਾਂ ਦੇ ਭਾਗ ਲਾਵੇ। ਬੜੀ ਹਾਂ। ਮਿਹਰਬਾਨੀ। ਬਸ ਠੀਕ ਹੈ। ਬੜੀ ਮਿਹਰਬਾਨੀ। ਇਹ ਹੁਣੇ ਖਾਣਾ ਗਰਮ ਗਰਮ ਹੈਗੀ ਜੇ ਹਾਂਜੀ ਮੈਂ ਖਾਣ ਲੱਗਾ। 26 ਤਰੀਕ ਹੈਗੀ, ਭੁੱਲਣਾ ਨਹੀਂ ਤੁਹਾਡੀ ਮੈਂ ਮਿਹਰਬਾਨੀ। ਖਾਣ ਇਹ ਲੱਗਾ। ਆਪਣੀ ਗੱਡੀ ਤੇ ਹੀ ਆਣਾ ਤੁਸੀਂ, ਹਾਂਜੀ ਹਾਂਜੀ। ਤੇ ਹੋਰ ਕੁਝ ਚੀਜ਼ ਕੋਈ ਹੋਏਗਾ ਨਾਲ ਉਹਨਾਂ ਨੂੰ ਵੀ ਲੈ ਮੈਂ ਲੈਣਾ। ਆਣਾ। ਹੈਲੋ ਯਾਰ ਬਾਈ ਨੂੰ ਮੇਰੀ ਟਿਕਟ ਕਰਾ ਦੇ ਯੂਕੇ ਦੀ।